अस्सलाम वालेकुम। की हाल चाल है ਤੁਹਾਡਾ? ठीक ठाक हो ਤੁਸੀਂ ਸਾਰੇ? कैसी तबीयत है ਤੁਹਾਡੀ ਸਾਰਿਆਂ ਦੀ? ਅੱਲਾ ਕਰੇ ਤੁਸੀਂ ਸਾਰੇ ਹੱਸਦੇ ਰਹੋ ਤੇ ਵਸਦੇ ਰਹੋ। ਤੇ ਸਾਡਾ ਸਫ਼ਰ ਚੱਲ ਰਿਹਾ ਵੇ, ਨਾਲੋਂ ਨਾਲ ਅਸੀਂ ਆਪਣਾ ਹਜ ਦਾ ਸਫ਼ਰ ਜਿਹੜਾ ਵੇ ਮੈਂ ਤੁਹਾਨੂੰ ਉਹਨੂੰ ਸੁਣਾ ਰਹੀ ਹਾਂ ਆਪਣੀ ਜ਼ੁਬਾਨ ਵਿੱਚ। ਜੋ ਜੋ ਚੀਜ਼ਾਂ ਮੈਨੂੰ ਯਾਦ ਆਉਂਦੀਆਂ ਜਾ ਰਹੀਆਂ ਨੇ, ਉਹ ਭੁੱਲਣ ਵਾਲੀਆਂ ਚੀਜ਼ਾਂ ਤੇ ਨਹੀਂ ਨੇ, ਲਾਜ਼ਮੀ ਜੀ ਗੱਲ ਹੈ। ਇੱਕ ਇੱਕ ਗੱਲ ਯਾਦ, ਪਰ ਤਰਤੀਬ ਦੇ ਨਾਲ ਉਹ ਫਿਰ ਬਾਅਦ ਦਫਾ ਬੰਦਾ ਕੋਈ ਗੱਲ ਭੁੱਲ ਵੀ ਜਾਂਦਾ। ਇਹਦੇ ਵਿੱਚ ਇੰਨੇ ਦਿਨ ਉੱਥੇ ਗੁਜ਼ਾਰੇ ਹੁੰਦੇ ਨੇ ਤੇ ਬਾਅਦ ਦਫਾ ਫਿਰ ਇਨਸਾਨ ਕੁਝ ਭੁੱਲ ਵੀ ਜਾਂਦਾ, ਐਸੀ ਗੱਲ ਨਹੀਂ ਹੈ। ਬਾਅਦ 'ਚ ਯਾਦ ਆਉਂਦੀ ਉਹ ਗੱਲ। ਬਹਰਹਾਲ ਮੈਂ ਕੋਸ਼ਿਸ਼ ਤੇ ਇਹ ਵੇ ਕਿ ਮੈਂ ਨਾਲੋਂ ਨਾਲ ਤੁਹਾਨੂੰ ਸਾਰੀਆਂ ਆਪਣੀਆਂ ਚੀਜ਼ਾਂ 'ਚ ਸ਼ਾਮਲ ਰੱਖਾਂ। ਉਹ ਦਿਨ ਉਹ ਦਿਨ ਤੇ ਹੁਣ ਆਣੇ ਨਹੀਂ ਕਿ ਜਦੋਂ ਦਿਨ ਵੀ ਅਸੀਂ ਹਰਮ ਵਿੱਚ ਤੇ ਰਾਤ ਵੀ ਹਰਮ ਵਿੱਚ ਕੁਝ ਘੰਟੇ ਲਈ ਸੌਣ ਵਾਸਤੇ ਜਾਂਦੇ ਸਾਂ ਬਸ। ਉਸ ਤੋਂ ਇਲਾਵਾ ਤੇ ਬਸ ਦਿਲ ਕਰਦਾ ਸੀ ਉੱਥੋਂ ਪੈਰ ਬਾਹਰ ਨਾ ਕੱਢੀਏ ਤੇ ਉੱਥੇ ਇਬਾਦਤਾਂ ਕਰਦੇ ਰਹੇ, ਤਵਾਫ ਕਰਨੇ, ਜ਼ਿਆਦਾ ਤੋਂ ਜ਼ਿਆਦਾ ਤਵਾਫ ਕਰਨੇ, ਕੋਸ਼ਿਸ਼ ਕਰਨੀ ਕਿ ਅਸੀਂ ਹਰਮ ਵਿੱਚ ਮੌਜੂਦ ਹਾਂ ਤੇ ਤਵਾਫ ਕਰੀਏ। ਤੇ ਬਸ ਉਹ ਸਿਲਸਿਲੇ ਚੱਲਦੇ ਰਹਿੰਦੇ ਨੇ। ਕਹਿੰਦੇ ਨੇ ਬਈ ਇੰਨੀ ਲਾਲਚ ਹੁੰਦੀ ਹੈ ਹਰ ਬੰਦੇ ਨੂੰ ਜਿਹੜਾ ਪਹੁੰਚ ਜਾਂਦਾ ਕਿ ਮੈਂ ਤਾਂ ਇਕੱਠਾ ਕਰ ਲਵਾਂ, ਇਕੱਠਾ ਕਰ ਲਵਾਂ, ਜਿੰਨਾ ਮੈਂ ਕਰ ਸਕਣਾ ਮੈਂ ਕਰ ਲਵਾਂ। ਹਰ ਇੱਕ ਦੀ ਆਪਣੀ ਆਪਣੀ ਦੌੜ ਹੁੰਦੀ ਹੈ। ਜਦੋਂ ਅਸੀਂ ਪਾਕਿਸਤਾਨ ਤੋਂ ਚੱਲਣ ਲੱਗੇ ਤੇ ਅੰਮੀ ਮੇਰੇ ਕਹਿੰਦੇ, ਉਹਨਾਂ ਨੇ ਵੀ ਸਾਰੇ ਕਿਸੇ ਸੁਣਿਆ ਹੋਣਾ, ਪਤਾ ਨਹੀਂ ਕੋਈ ਇਸਲਾਮੀ ਸ਼ਰਈ ਹੈਸੀਅਤ ਤੇ ਮੈਨੂੰ ਲੱਗਦਾ ਇਹਦੀ ਨਹੀਂ ਹੈ, ਲੇਕਿਨ ਅੰਮੀ ਸਾਡੀ ਦੀ ਖੁਆਇਸ਼ ਸੀ ਮੇਰੀ ਵਾਲਦਾ ਦੀ ਕਿ ਮੈਂ ਆਪਣਾ ਕਫਨ ਲੈ ਕੇ ਜਾਣਾ ਵੇ ਤੇ ਉਹਨੂੰ ਜ਼ਮਜ਼ਮ 'ਚ ਭਿਉਂ ਕੇ ਲੈ ਕੇ ਆਉਣਾ। ਬਹੁਤ ਸਾਰੇ ਲੋਕ ਇਸ ਤਰ੍ਹਾਂ ਕਰਦੇ ਨੇ ਕਿ ਕਫਨ ਆਪਣਾ ਲੈ ਜਾਂਦੇ ਨੇ ਅਗਰ ਹਜ 'ਤੇ ਜਾਣ ਦੀ ਸਾਦਤ ਹੁੰਦੀ ਹੈ, ਔਰ ਫਿਰ ਉਹਨੂੰ ਜ਼ਮਜ਼ਮ 'ਚ ਭਿਉਂ ਕੇ ਲਿਆ ਕੇ ਰੱਖ ਦਿੰਦੇ ਨੇ। ਜਦੋਂ ਫਿਰ ਉਹਨਾਂ ਨੂੰ ਦੁਨੀਆ ਤੋਂ ਜਾਂਦੇ ਨੇ, ਬੁਲਾਵਾ ਆਉਂਦਾ ਹੈ, ਉਹ ਕਫਨ ਉਹਨਾਂ ਨੂੰ ਪਵਾਇਆ ਜਾਂਦਾ ਹੈ। ਤੇ ਮੇਰੀ ਅੰਮੀ ਇਹੀ ਕਹਿੰਦੇ ਹੁੰਦੇ ਸਨ ਮੇਰੇ ਭਾਈ ਨੂੰ ਕਿ ਬਈ ਮੈਨੂੰ ਲਿਆ ਦੇ ਕੱਪੜਾ, ਮੈਂ ਜਾਣਾ ਵੇ, ਮੈਨੂੰ ਕੱਪੜਾ ਲਿਆ ਦੇ, ਮੈਂ ਆਪਣਾ ਕਫਨ ਲੈ ਕੇ ਜਾਣਾ ਹੈ, ਆਪਣਾ ਕਫਨ ਲੈ ਕੇ ਜਾਣਾ ਹੈ। ਉਹ ਮੇਰੇ ਭਾਈ ਨੇ ਫਿਰ ਉਹਨੂੰ ਲਿਆ ਦਿੱਤਾ। ਉਹਨਾਂ ਨੇ ਫਿਰ ਦੋ ਥਾਨ ਲਿਆ ਦਿੱਤੇ, ਕਹਿੰਦੇ ਵੀ ਤੁਸੀਂ ਚੱਲੇ ਹੀ ਹੋ ਤਾਂ ਫਿਰ ਦੋ ਲੈ ਜਾਵੋ। ਫਿਰ ਮੈਂ ਕਿਹਾ ਵੀ ਮੇਰੇ ਵਾਸਤੇ ਵੀ ਲਿਆ ਦੇ, ਅਗਰ ਅੰਮੀ ਨੇ ਤਾਂ ਮੇਰਾ ਕਫਨ ਵੀ ਲਿਆ ਦੇ, ਮੈਂ ਵੀ ਪਿਓ ਲਿਆਵਾਂਗੀ। ਤੇ ਮੇਰੇ ਭਾਈ ਨੇ ਫਿਰ ਤਿੰਨ ਤਕਰੀਬਨ ਅੰਦਾਜ਼ੇ ਦੇ ਨਾਲ ਦੋ ਥਾਨ ਕੱਪੜਾ ਲੈ ਕੇ ਆਏ ਕਿ ਤਿੰਨ ਇਹਦੇ ਵਿੱਚੋਂ ਕਹਿੰਦੇ ਨੇ ਵੀ ਤਿੰਨ ਕਫਨ ਨਿਕਲ ਆਉਣਗੇ। ਅਸੀਂ ਫਿਰ ਉਹ ਲੈ ਗਏ। ਉਹ ਜ਼ਿਆਦਾ ਸਮਾਨ ਤਾਂ ਸਾਡੇ ਨਾਲ ਸੀ, ਇੱਕ ਬੈਗ ਵਿੱਚ ਉਹ ਥਾਨ ਮਤਲਬ ਕੱਟਿਆ ਨਹੀਂ, ਸਿੱਧਾ ਕੱਪੜਾ ਹੀ ਅਸੀਂ ਤੈਅ ਲਾ ਕੇ ਨਾ ਪੂਰਾ ਖੋਲ ਕੇ ਤੇ ਉਹ ਅਸੀਂ ਉਹਨੂੰ ਰੱਖ ਲਿਆ ਬੈਗ ਵਿੱਚ। ਤੇ ਮੈਂ ਰੋਜ਼ ਸੋਚ ਰਹੀ ਸਾਂ, ਮੈਂ ਕਿਹਾ ਲੰਮੀ ਹੁਣ ਮੈਂ ਹਰਮ ਕਿਸ ਤਰ੍ਹਾਂ ਲੈ ਕੇ ਜਾਵਾਂ ਇੰਨਾ ਬੰਡਲ ਚੁੱਕ ਕੇ। ਔਰ ਉੱਥੋਂ ਫਿਰ ਮੈਂ ਇਹ ਸੋਚਿਆ ਕਿ ਮੈਂ ਥੋੜ੍ਹਾ ਥੋੜ੍ਹਾ ਪਾਣੀ ਉੱਥੋਂ ਲੈ ਕੇ ਆਵਾਂਗੀ ਭਰ ਕੇ ਕਿਸ ਬੋਤਲ ਵਿੱਚ, ਤੇ ਫਿਰ ਮੈਂ ਉਹਨੂੰ ਇਕੱਠਾ ਕਰਾਂਗੀ। ਇਕੱਠਾ ਹੁਣ ਕਾਹਦੇ 'ਚ ਕਰਾਂ, ਰੋਜ਼ਾਨਾ ਆਉਣਾ ਜਿਹੜਾ, ਤੇ ਕੋਈ ਐਸੀ ਚੀਜ਼ ਨਹੀਂ ਸੀ ਮੈਨੂੰ ਸਮਝ ਨਾ ਆਵੇ। ਬਾਥਰੂਮ ਵਿੱਚ ਇੱਕ ਟੱਬ ਤੇ ਪਿਆ ਸੀ, ਬਾਲਟੀ ਟੈਪ, ਸਾਰੇ ਮੁਸ਼ਤਰਕਾ ਸਭ ਇਸਤੇਮਾਲ ਕਰਦੇ ਸਨ, ਤਿੰਨ ਕਮਰਿਆਂ ਵਾਲੇ ਜਿੰਨੇ ਅਫਰਾਦ ਸਨ। ਪਰ ਵੇਖੇ ਸੀ ਕਿ ਮੈਂ ਅਗਰ ਉਹ 'ਚ ਪਾ ਦੇਵਾਂ ਲੇਕਿਨ ਦੂਸਰੇ ਕਿਸੇ ਨੇ ਯੂਜ਼ ਕਰਨਾ ਤਾਂ ਖਤਮ ਹੋ ਜਾਏਗਾ। ਤੇ ਮੁਹਿੰਮਾ ਮੈਨੂੰ ਹੱਲ ਨਹੀਂ ਹੋ ਰਿਹਾ ਸੀ। ਇੱਕ ਦਿਨ ਮੈਂ ਆਈ ਜਦੋਂ ਆਪਣਾ ਉੱਥੋਂ ਵਾਪਸ, ਤੇ ਮੈਂ ਦੇਖਿਆ ਇੱਕ ਗਾੜੀ ਬਿਲਕੁਲ ਸਾਡੀ ਰਿਹਾਇਸ਼ਗਾਹ ਦੇ ਸਾਹਮਣੇ ਖੜੀ ਹੈ। ਪਾਕਿਸਤਾਨ 'ਚ ਬੜੀ ਬੜੀਆਂ ਬੋਤਲਾਂ ਪਾਣੀ ਦੀਆਂ ਘਰਾਂ 'ਚ ਲੈਂਦੇ ਨਾ, ਮਿਨਰਲ ਵਾਟਰ, ਇਸ ਤਰ੍ਹਾਂ ਦੀ ਬੜੀ ਬੜੀ ਬੋਤਲਾਂ ਉਹਨਾਂ ਨੇ 8-10 ਲਾਈਆਂ ਔਰ ਉਹ ਗੱਡੀ ਚਲੀ ਗਈ। ਮੈਂ ਉਹਨਾਂ ਕੋਲੋਂ ਪੁੱਛਿਆ, ਜਿਹੜੇ ਨੀਚੇ ਖਾਣਾ ਵੀ ਬਣਾਉਂਦੇ ਸਨ, ਅੰਦਰ ਦਾਖਲ ਹੁੰਦੇ ਹੀ ਉਹਨਾਂ ਨੇ ਖਾਣੇ ਦਾ ਸਟਾਲ ਜਿਹਾ ਲਾਇਆ ਹੁੰਦਾ ਸੀ, ਔਰ ਸ਼ਾਇਦ ਮਾਲਿਕ ਸਾਨੂੰ ਇਸ ਦੇ ਬਿਲਡਿੰਗ ਦੇ, ਜਾਂ ਮੈਨੂੰ ਨਹੀਂ ਬਹਿਰਲ ਪਤਾ, ਪਰ ਉਹ ਉਹਨਾਂ ਨਾਲ ਅਕਸਰ ਮੇਰੀ ਸਲਾਮ ਦੁਆ ਹੋ ਜਾਂਦੀ ਸੀ। ਉਹਨਾਂ ਕੋਲ ਮੈਂ ਪੁੱਛਿਆ, ਮੈਂ ਕਿਹਾ ਬੋਤਲਾਂ ਕਿਸ ਚੀਜ਼ ਦੀਆਂ ਨੇ? ਉਹ ਕਹਿੰਦੇ ਜ਼ਮਜ਼ਮ ਲਾ ਕੇ ਜਾਂਦੇ ਨੇ ਲੋਕ, ਫਿਰ ਲੈ ਜਾਂਦੇ ਨੇ ਆਪਣੇ ਕਮਰਿਆਂ 'ਚ, ਪੀਓ, ਰਜ ਰਜ ਕੇ ਪੀਓ, ਜ਼ਮਜ਼ਮ ਉਤਾਰ ਕੇ ਜਾਂਦੇ ਨੇ। ਮੈਂ ਕਿਹਾ ਜ਼ਮਜ਼ਮ ਹੈ? ਕਹਿੰਦੇ ਹਾਂ, ਤੁਹਾਨੂੰ ਨਹੀਂ ਪਤਾ? ਮੈਂ ਕਹਿੰਦੀ ਮੈਨੂੰ ਕਿੱਥੋਂ ਪਤਾ। ਮੈਂ ਤਾਂ ਫਿਰ ਇੰਨੀ ਖੁਸ਼ ਹੋ ਗਈ ਕਿ ਬਸ ਵੀ ਹੈ ਤੇ ਅੱਲਾਹ ਤਾਲਾ ਨੇ ਗੈਬੀ ਮਦਦ ਕਰ ਦਿੱਤੀ ਹੈ ਮੇਰੀ। ਤੇ ਮੈਂ, ਪਰ ਉਹ ਇੰਨੀ ਵੱਡੀ ਬੋਤਲ ਸੀ ਮੇਰੇ ਵਾਸਤੇ ਚੁੱਕਣਾ ਜ਼ਰਾ ਮੁਸ਼ਕਲ ਸੀ। ਮੈਂ ਉਹਨੂੰ ਘੜੀਸ ਘੜੀਸ ਕੇ ਖਿੱਚ ਖੁੱਚ ਕੇ ਨਾ ਲਿਫਟ ਤੱਕ ਲੈ ਕੇ ਆਈ। ਫਿਰ ਮੈਂ ਲਿਫਟ ਵਿੱਚ ਉਹਨੂੰ ਕੀਤਾ ਇਸ ਤਰ੍ਹਾਂ, ਫਿਰ ਮੈਂ ਲਿਫਟ ਤੋਂ ਨਿਕਲੀ। ਫਿਰ ਉੱਥੋਂ ਰੂਮ ਥੋੜ੍ਹਾ ਜਿਹਾ ਫਾਸਲੇ 'ਤੇ ਸੀ, ਉੱਥੇ ਮੈਂ ਲੈ ਗਈ, ਮੈਂ ਕਾਮਯਾਬ ਹੋ ਗਈ। ਬੜੀ ਵੀ ਮੈਂ ਖੁਸ਼ ਕਿ ਸ਼ੁਕਰ ਹੈ ਜ਼ਮਜ਼ਮ ਇੰਨੀ ਵਾਫਰ ਮਿਕਦਾਰ ਵਿੱਚ ਮਿਲ ਗਿਆ ਵੇ ਕਿ ਹੁਣ ਮੈਂ ਫਿਰ ਦੂਸਰੇ ਦਿਨ ਮੈਂ ਇਹ ਕੀਤਾ। ਸੁਬਾਹ ਉੱਠਦੇ ਹੀ ਉੱਥੋਂ ਆ ਕੇ ਜਦੋਂ, ਤੇ ਮੈਂ ਫਿਰ ਉਹ ਜ਼ਮਜ਼ਮ ਜਿਹੜਾ ਪਾਇਆ ਉਹਦੇ ਵਿੱਚ ਟੱਪ ਵਿੱਚ, ਔਰ ਉਹ ਜਿਹੜੇ ਕੱਪੜੇ ਜੋ ਦੋਨੋਂ ਥਾਨ ਸਨ ਉਹਨੂੰ ਚੰਗੀ ਤਰ੍ਹਾਂ ਭਿਉਂ ਕੇ ਨਾ ਇਸ ਹੱਥਾਂ ਨਾਲ ਇਸ ਕਰਕੇ ਗਿੱਲਾ ਕਰ ਲਿਆ ਕਿ ਪਾਣੀ ਜ਼ਾਇਆ ਵੀ ਨਾ ਹੋਵੇ, ਔਰ ਬਸ ਉਹ ਸਾਰੇ ਗਿੱਲੇ ਹੋ ਜਾਣ ਉਹਦੇ ਵਿੱਚ। ਫਿਰ ਮੈਂ ਉਹਦੀ ਛੱਤ 'ਤੇ ਗਈ। ਉੱਪਰ ਛੱਤ 'ਤੇ ਬੜੀਆਂ ਤਾਰਾਂ ਉਹਨਾਂ ਨੇ ਬੰਨੀਆਂ ਹੋਈਆਂ ਸਨ, ਸਾਰੇ ਲੋਕ ਆਪਣੇ ਕੱਪੜੇ ਧੋ ਕੇ ਨਾ ਉੱਥੇ ਹੀ ਪਾਉਂਦੇ ਸਨ। ਤੇ ਉਹ ਮੈਂ ਫਿਰ ਉੱਥੇ ਗਈ, ਉੱਥੇ ਤਾਰ 'ਤੇ ਜਾ ਕੇ ਉਸ ਤਰ੍ਹਾਂ ਹੀ ਉਹ, ਕਿਉਂਕਿ ਕਟਿੰਗ ਤਾਂ ਹੋਈ ਨਹੀਂ ਸੀ, ਸਾਰਾ ਐਸਾ ਖਿਲਾਰ ਖਲੂਰ ਕੇ ਪੁੱਠੇ ਸਿੱਧੇ ਸਾ ਕਰਕੇ ਨਾ ਮੈਂ ਪਾ ਕੇ ਆ ਗਈ। ਔਰ ਫਿਰ ਅਸੀਂ ਉੱਥੇ ਚਲੇ ਗਏ ਆਪਣੇ ਇਬਾਦਤ ਲਈ।
ਰਾਤ ਨੂੰ ਜਦੋਂ ਆਈ ਧੁੱਪ ਇੰਨੀ ਪੈਂਦੀ ਹੈ, ਸੁੱਕ ਗਿਆ ਹੋਇਆ ਸੀ। ਫਿਰ ਮੈਂ ਉਤਾਰ ਕੇ ਲੈ ਕੇ ਆਈ, ਫਿਰ ਉਹਨੂੰ ਫੜ ਫੁੜ ਕੇ ਅਸੀਂ ਸਿੱਧਾ ਕੀਤਾ ਔਰ ਅਸੀਂ ਫਿਰ ਉਹਨੂੰ ਦੁਬਾਰਾ ਠੱਪ ਕੇ ਤੇ ਅਸੀਂ ਉਹਨੂੰ ਬੈਗ 'ਚ ਰੱਖਿਆ। ਤੇ ਬੜੀ ਉਹ ਇੱਕ ਮਰਹਲਾ ਸੀ ਮੇਰੇ ਵਾਸਤੇ ਕਿ ਜਿਹੜਾ ਅਸੀਂ ਸੋਚ ਕੇ ਗਏ ਸਾਂ ਔਰ ਇਸ ਤਰ੍ਹਾਂ ਆਸਾਨੀ ਹੋ ਗਈ ਔਰ ਮੈਂ ਕਰ ਲਿਆ। ਤੇ ਫਿਰ ਉਹ ਦੇਖੋ ਕੁਦਰਤ ਖੁਦਾ ਦੀ ਕਿ ਇੱਕ ਕਫਨ ਉਹਦੇ ਵਿੱਚੋਂ ਮੇਰੀ ਵਾਲਦਾ ਨੂੰ ਨਸੀਬ ਹੋਇਆ, ਉਹਨਾਂ ਦੀ ਖੁਆਇਸ਼ ਸੀ ਪਰ ਉਹਨੂੰ ਨਸੀਬ ਵੀ ਹੋਇਆ ਕਿ ਉਹ ਸਾਰੇ ਪਿਓ ਕੇ ਲੈ ਕੇ ਆ ਗਏ। ਸਾਨੂੰ ਕਰਾਚੀ ਹੀ ਰੱਖ ਦਿੱਤੇ ਮੈਂ ਅੰਮੀ ਦੇ ਕੋਲ। ਮੈਂ ਕਿਹਾ ਅੰਮੀ ਜੇ ਮੈਂ ਵੀ ਮਰ ਗਈ ਪਹਿਲਾਂ ਤੇ ਫਿਰ ਮੈਨੂੰ ਵੀ ਇਹਦੇ 'ਚ ਹੀ ਪਾ ਦੇਈਓ, ਬਹਰ ਜਿਹਦੇ ਨਸੀਬ ਦਾ ਵੇ। ਮੇਰੇ ਭਾਈ ਨੇ ਵੀ ਇਹ ਕਿਹਾ ਕਿ ਬਸ ਅੰਮੀ ਦਾ ਤੇ ਜ਼ਰੇ ਹੈਗਾ, ਬਾਕੀ ਅਸੀਂ ਜਿਹਦੇ ਨਸੀਬ ਦਾ ਹੋਏਗਾ ਉਹਨੂੰ ਮਿਲ ਜਾਏਗਾ। ਤੇ ਫਿਰ ਇਸ ਤਰ੍ਹਾਂ ਉਹ ਦੂਸਰੇ ਅਫਰਾਦ ਨੂੰ ਮਿਲਿਆ, ਸਾਡੇ ਨਸੀਬ 'ਚ ਨਹੀਂ ਸੀ। ਉਹ ਸਾਡੇ ਇੱਕ ਮੁਹੱਲੇਦਾਰ ਨੇ ਹਾਲਾ, ਉਹਨਾਂ ਦਾ ਇੰਤਕਾਲ ਹੋਇਆ, ਬਿਲਕੁਲ ਸਾਡੇ ਪੜੋਸੀ ਬਹੁਤ ਅੱਛੇ, ਉਹਨਾਂ ਨੂੰ ਨਸੀਬ ਹੋਇਆ ਉਹ। ਤੇ ਇੱਕ ਜਿਹੜਾ ਵੇ ਮੇਰੀ ਕਜ਼ਨ ਹੈ ਉਹਨੂੰ। ਇਸ ਤਰ੍ਹਾਂ ਜਿਹੜਾ ਉਹ ਦੋਨੋਂ ਕਫਨ ਜਿਹੜੇ ਐਕਸਟਰਾ ਸਨ ਉਹ ਕਿਸੇ ਨਾ ਕਿਸੇ ਦੇ ਇਸਤੇਮਾਲ 'ਚ ਆਏ, ਲੇਕਿਨ ਉਹ ਬਸ ਮੇਰੇ ਨਸੀਬ 'ਚ ਨਹੀਂ ਸਨ। ਲੇਕਿਨ ਚਲੋ ਅੱਲਾਹ ਤਾਲਾ ਉਹਨਾਂ ਨੂੰ ਦਵੇ। ਇਹ ਇੱਕ ਅਕੀਦਤਾਂ ਦੀ ਗੱਲ ਹੁੰਦੀ। ਇਹ ਉਹ ਮੈਂ ਕਹਿੰਦੀ ਹਾਂ ਕਿ ਅਕੀਦਤ ਹੈ ਕਿ ਇੰਨੀ ਦੂਰ ਤੁਸੀਂ ਚੁੱਕ ਕੇ ਲੈ ਕੇ ਜਾ ਰਹੇ ਹੋ, ਤੁਸੀਂ ਉਹ ਜ਼ਮਜ਼ਮ ਤੇ ਪਿਓ ਕੇ ਲੈ ਕੇ ਆ ਰਹੇ ਹੋ। ਤੁਸੀਂ ਵੈਸੇ ਤੁਸੀਂ ਕਫਨ ਦਾ ਸੋਚੋ ਤੁਹਾਨੂੰ ਖੌਫ ਆ ਜਾਂਦਾ, ਲੇਕਿਨ ਇਹ ਇੰਨੀ ਅਕੀਦਤ ਹੁੰਦੀ ਹੈ ਕਿ ਤੁਸੀਂ ਫਿਰ ਉਹ ਕਹਿੰਦੇ ਹੋ ਕਿ ਭਈ ਅਸੀਂ ਸਾਨੂੰ ਕਫਨ ਵੀ ਉਹ ਪਵੇ। ਤੇ ਬਹਰਹਾਲ ਉਹ ਕਫਨ ਦੀ ਦਾਸਤਾਨ ਕਿ ਫਿਰ ਉਹ ਕਫਨ ਜਿਹੜੇ ਨੇ ਬੈਗ ਵਿੱਚ ਰੱਖੇ ਔਰ ਫਿਰ ਉਹਨੂੰ ਸਮੇਟ ਦਿੱਤਾ। ਉਸ ਤੋਂ ਬਾਅਦ ਫਿਰ ਉਹੀ ਰੋਜ਼ੋ ਸ਼ਬ ਸਾਡੇ ਚੱਲ ਰਹੇ ਸਨ ਕਿ ਦਿਨ ਇਬਾਦਤ, ਰਾਤ ਇਬਾਦਤ, ਤੇ ਕੋਸ਼ਿਸ਼ ਕਿ ਜ਼ਿਆਦਾ ਤੋਂ ਜ਼ਿਆਦਾ ਅਸੀਂ ਕਰੀਏ। ਤੇ ਅਰਕਾਨ ਤੇ ਫਿਰ ਨਾਲ ਸ਼ੁਰੂ ਹੋ ਜਾਂਦੇ ਨੇ ਹਜ ਦੇ ਖਾਸ ਦਿਨ ਜਿਹੜੇ ਤੁਸੀਂ ਫਿਰ ਮੱਕਾ ਦੀ ਹਦੂਦ ਚੋਂ ਨਿਕਲ ਕੇ ਮਿਨਾ ਵਿੱਚ ਜਾਂਦੇ ਹੋ। ਮਿਨਾ ਵਿੱਚ ਖੈਮੇ ਲੱਗੇ ਹੁੰਦੇ ਨੇ, ਜ਼ਿਆਦਾਤਰ ਲੋਕਾਂ ਨੂੰ ਪਤਾ ਵੇ। ਇਹਦੇ ਵਿੱਚ ਕੋਈ ਮੈਂ ਨਵੀਂ ਗੱਲ ਤੁਹਾਨੂੰ ਨਹੀਂ ਦੱਸ ਰਹੀ ਹਾਂ, ਹੁਣ ਤਾਂ ਹਰ ਬੰਦੇ ਨੂੰ ਨੌਲੇਜ ਹੈ ਕਿ ਮਿਨਾ ਵਿੱਚ ਖੈਮੇ ਲਾਏ ਹੁੰਦੇ ਨੇ। ਹੁਣ ਤੇ ਬਹੁਤ ਇਹਦੇ ਵਿੱਚ ਵੀ ਬੜੀਆਂ ਸਹੂਲਤਾਂ ਆ ਗਈਆਂ ਨੇ। ਸਾਡਾ ਜਦੋਂ ਜ਼ਮਾਨਾ ਸੀ ਉਹ ਜਿਸ ਜ਼ਮਾਨੇ 'ਚ ਅਸੀਂ ਗਏ ਹਾਂ ਮਿਨਾ 'ਚ, ਹੁਣ ਤੇ ਪ੍ਰਾਈਵੇਟ ਤੌਰ 'ਤੇ ਜਿਹੜੇ ਲੋਕ ਹਜ ਕਰਦੇ ਨੇ ਬੜੇ VIP ਹਜ ਹੋ ਗਏ ਨੇ ਉਹ। ਬਹਰਹਾਲ ਮਿਨਾ ਵਿੱਚ ਫਿਰ ਸਾਡੇ ਜਾਣ ਦੀ ਤਿਆਰੀ, ਉਹਨਾਂ ਨੇ ਦੱਸ ਦਿੱਤਾ ਸਾਨੂੰ ਟਾਈਮ ਕਿ ਤੁਸੀਂ ਬਈ ਤਿਆਰ ਰਹੀਓ, ਔਰ ਸਾਨੂੰ ਬੜਾ ਉਹਦੇ ਨਾਲ ਬੱਸਾਂ 'ਚ ਬਿਠਾ ਕੇ ਬੜੇ ਇੱਜ਼ਤ ਔਰ ਇਹਤਰਾਮ ਦੇ ਨਾਲ ਮਿਨਾ 'ਚ ਲੈ ਗਏ। ਮਿਨਾ ਵਿੱਚ ਫਿਰ ਖੈਮੇ ਲੱਗੇ ਸਨ, ਬੜੇ ਬੜੇ ਖੈਮੇ, ਉਹਦੇ ਵਿੱਚ AC ਲੱਗੇ ਹੋਏ ਸਨ ਔਰ ਉਹਦੇ ਵਿੱਚ ਫਿਰ 70 ਬੰਦਿਆਂ ਨੂੰ ਇੱਕ ਖੈਮਾ ਦਿੱਤਾ ਗਿਆ ਸੀ। ਉਹ 'ਚ ਮਰਦ ਵੀ ਸਨ, ਉਹ 'ਚ ਔਰਤਾਂ ਵੀ ਸਨ, ਮਿਕਸ, ਮਤਲਬ ਜਿਹੜੀ ਫੈਮਿਲੀ, ਕੁਛ ਫੈਮਲੀਆਂ ਸਨ, ਕੁਛ ਇਕੱਲੇ ਵੀ ਸਨ, ਲੇਕਿਨ ਜ਼ਿਆਦਾਤਰ ਸਾਡੇ ਨਾਲ ਜਿਹੜੇ ਗਰੁੱਪ ਸਨ ਉਹ ਸਾਦਕਾਬਾਦ ਦੇ ਸਨ। ਜਿਹੜੇ ਕੁਛ ਲੋਕ, ਕੁਛ ਲਾਹੌਰ ਤੋਂ ਸਨ ਲੋਕ, ਕੁਛ ਮੁਲਤਾਨ ਦੀ ਖਾਲਾ ਜਿਹਨਾਂ ਦਾ ਮੈਂ ਜ਼ਿਕਰ ਕੀਤਾ। ਇਸ ਤਰ੍ਹਾਂ ਪੂਰਾ ਇੱਕ ਗਰੁੱਪ ਸਾਡਾ ਜਿਹੜਾ ਉਹਨਾਂ ਨੇ 70 ਲੋਕਾਂ ਦਾ ਬਣਾਇਆ ਸੀ। ਉਹਦੇ ਵਿੱਚ ਫਿਰ ਉਹ ਸਾਰੇ ਅਸੀਂ ਜਾ ਕੇ ਬੈਠ ਗਏ। ਜ਼ਿਆਦਾਤਰ ਹਰ ਕੋਈ ਆਪਣੀ ਲੇਡੀਜ਼ ਦੇ ਨਾਲ ਸੀ, ਕੋਈ ਇਸ ਤਰ੍ਹਾਂ। ਬਹਰਹਾਲ ਉੱਥੇ ਤਾਂ ਤੁਸੀਂ ਥੋੜ੍ਹਾ ਜਿਹਾ ਕਰਨਾ ਹੁੰਦਾ ਹੈ, ਨਮਾਜ਼ ਵਗੈਰਾ ਪੜ੍ਹਨੀ ਹੁੰਦੀ ਹੈ, ਇਬਾਦਤ ਹੀ ਕਰਨੀ ਹੁੰਦੀ ਹੈ। ਲੇਕਿਨ ਉਹਦੇ ਵਿੱਚ ਫਿਰ ਅਸੀਂ ਜਾ ਕੇ ਠਹਿਰੇ ਤੇ ਉਹ ਉੱਥੇ ਫਿਰ ਆਪਣਾ ਜਿਹੜਾ ਤੁਸੀਂ ਇੱਕ ਚਾਦਰ, ਇੱਕ ਛੋਟਾ ਜਿਹਾ ਤਕੀਆ ਆਪਣਾ ਲੈ ਕੇ ਜਾਂਦੇ ਹੋ, ਕਿਉਂਕਿ ਉੱਥੇ ਕਾਰਪੇਟ ਤੇ ਵਿਛੇ ਹੁੰਦੇ ਨੇ। ਬਾਕੀ ਹੋਰ ਤੁਹਾਡੇ ਕੋਲ ਕੋਈ ਚੀਜ਼ ਨਹੀਂ ਹੁੰਦੀ। ਕਾਰਪੇਟ AC ਲੱਗਿਆ ਹੋਇਆ ਸੀ ਖੈਮੇ ਵਿੱਚ ਔਰ ਸਿੰਪਲ ਕਾਰਪੇਟ ਵਿਛਿਆ ਸੀ। ਉਹ ਜਿਵੇਂ ਅਸੀਂ ਡੈਕੋਰੇਸ਼ਨ ਵਾਲੇ ਲੈ ਕੇ ਆਉਂਦੇ ਨੇ ਲਾਲ ਰੰਗ ਦੇ ਕਾਰਪੇਟ, ਉਸ ਤਰ੍ਹਾਂ ਦੇ ਵਿਛੇ ਹੋਏ ਸਨ ਪੂਰੇ ਟੈਂਟ ਵਿੱਚ। ਔਰ ਉੱਥੇ ਵੀ ਮਰਹਲਾ ਹੈ ਕਿ ਬਾਥਰੂਮ ਜਾਣਾ ਵੇ ਤੇ ਉੱਥੇ ਬਾਥਰੂਮ ਲੰਬੀਆਂ ਲਾਈਨਾਂ, ਤੇ ਤੁਸੀਂ ਕੀ ਕਹਿੰਦੇ ਨੇ ਬਸ ਵੇਟ ਕਰਨਾ ਪੈਂਦਾ ਵੇ। ਉਹ ਤਾਂ ਜ਼ਾਹਿਰ ਸਬਰ ਤਹੰਮਲ ਹੀ ਤੇ ਤੁਸੀਂ ਦਿਖਾਣਾ ਵੇ ਨਾ ਉੱਥੇ ਤੁਸੀਂ ਆਪਣਾ। ਤੇ ਇਸ ਤਰ੍ਹਾਂ ਫਿਰ ਉਹ ਅਸੀਂ ਮਿਨਾ 'ਚ ਜਿਹੜਾ ਉਹ ਦਿਨ ਗੁਜ਼ਾਰੇ। ਜਿਹੜਾ ਅਸੀਂ ਉੱਥੇ ਬਾਥਰੂਮ ਵੀ ਜਾਂਦੇ ਸਾਂ ਤੇ ਲਾਈਨ ਲੱਗੀ ਹੁੰਦੀ ਸੀ। ਮੇਰੀ ਖਾਲਾ ਅੱਲਾ ਜੰਨਤ ਨਸੀਬ ਕਰੇ, ਉਹਨਾਂ ਨੇ ਹਜ 'ਤੇ ਗਏ ਸਨ ਸਾਡੇ ਤੋਂ ਪਹਿਲਾਂ। ਉਹਨਾਂ ਮੈਨੂੰ ਕਿਹਾ, ਮੈਨੂੰ ਦੱਸ ਦਿੱਤਾ, ਜ਼ਰਾ ਇੱਕ ਤੋਂ ਦੂਸਰੇ ਨੂੰ ਕੋਈ ਦੱਸਦਾ ਹੋਵੇ ਤਾਂ ਪਤਾ। ਉਹਨਾਂ ਨੇ ਕਿਹਾ ਇੱਕ ਛੋਟਾ ਤਕੀਆ ਔਰ ਇੱਕ ਤੋਂ ਇੱਕ ਚਾਦਰ ਜ਼ਰੂਰ ਲੈ ਕੇ ਜਾਈਓ ਕਿ ਮਿਨਾ 'ਚ ਮਜ਼ਦਲਫਾ ਵਿੱਚ ਜਿੱਥੇ ਤੁਸੀਂ ਰਹਿਣਾ ਫਿਰ ਜ਼ਰਾ ਕੰਮ ਆ ਜਾਂਦੀ। ਉਹ ਮੈਂ ਇੱਕ ਸਿੰਗਲ ਚਾਦਰ, ਇੱਕ ਛੋਟੇ ਛੋਟੇ ਮੈਂ ਤਕੀਏ ਬਣਾਏ, ਖਾਲਾ ਮੇਰੀ ਨੇ ਮੈਨੂੰ ਦੱਸ ਦਿੱਤਾ ਸੀ। ਤਾਂ ਮੈਂ ਇੱਕ ਛੋਟਾ ਜਿਹਾ ਤਕੀਆ ਜਿਹੜਾ ਬਸ ਸਿਰ ਦੇ ਥੱਲੇ ਆ ਜਾਵੇ, ਔਰ ਇੱਕ ਚਾਦਰ ਔਰ ਇੱਕ ਜੋੜਾ ਕਿ ਜਿਹੜਾ ਅਸੀਂ ਆਪਣਾ ਅਹਿਰਾਮ ਦਾ ਉਤਾਰ ਕੇ ਉਹਨੇ ਦਿਨ ਤੇ ਤੁਸੀਂ ਨਹਾਉਣਾ ਨਹੀਂ, ਮੂੰਹ ਨਹੀਂ ਧੋਣਾ, ਤੁਸੀਂ ਕੁਛ ਨਹੀਂ ਕਰਨਾ ਨਾ। ਉਹ ਮੈਂ ਜੋੜਾ ਰੱਖਿਆ ਅੰਮੀ ਦੇ ਬੈਗ 'ਚ, ਛੋਟੇ ਹੈਂਡ ਬੈਗ 'ਚ ਅੰਮੀ ਦਾ ਰੱਖਿਆ, ਆਪਣੇ ਹੈਂਡ ਬੈਗ 'ਚ ਆਪਣਾ ਛੋਟਾ ਜਿਹਾ ਤਕੀਆ ਔਰ ਆਪਣਾ ਜੋੜਾ ਔਰ ਚਾਦਰ, ਔਰ ਇਸ ਤਰ੍ਹਾਂ ਆਪਣੇ ਹਸਬੈਂਡ ਦੇ 3 ਅਸੀਂ ਬੈਗ ਬਣਾ ਲਏ। ਉਹਦੇ ਵਿੱਚ ਫਿਰ ਅਸੀਂ ਬਸ ਅੰਮੀ ਵਾਸਤੇ ਮੈਂ ਰੱਖਿਆ ਇੱਕ
ਬ੍ਰੈਡ ਔਰ ਜੈਮ, ਕਿਉਂਕਿ ਅੰਮੀ ਹੋਰ ਕੁਝ ਨਹੀਂ ਖਾ ਸਕਦੇ ਸਨ, ਉਹਨਾਂ ਦੇ ਦੰਦ ਨਹੀਂ ਸਨ ਨਾ। ਤੇ ਮੈਂ ਉਹਨਾਂ ਵਾਸਤੇ ਇਹਤਿਆਤਨ ਰੱਖ ਲਿਆ ਕਿ ਚਲੋ ਕਿਤੇ ਇਹਨਾਂ ਨੂੰ ਭੁੱਖ ਲੱਗੇ ਟਾਈਮ ਬਾਏ ਟਾਈਮ ਥੋੜ੍ਹਾ ਜਿਹਾ ਜੈਮ ਲਾ ਕੇ ਮੈਂ ਇਹਨਾਂ ਨੂੰ ਦੇ ਦਿਆ ਕਰਾਂਗੀ। ਬ੍ਰੈਡ ਤਾਂ ਅਸੀਂ ਤਾਂ ਜੋ ਵੀ ਮਿਲੇਗਾ ਜਿਸ ਤਰ੍ਹਾਂ ਵੀ ਹੋਏਗਾ ਗੁਜ਼ਾਰਾ ਕਰ ਲਾਂਗੇ। ਤੇ ਅੰਮੀ ਵਾਲਾ ਬੈਗ ਵੀ ਮੈਨੂੰ ਚੁੱਕਣਾ ਪੈਂਦਾ ਸੀ, 2 ਬੈਗ, ਕਿਉਂਕਿ ਮੇਰੇ ਹਸਬੈਂਡ ਦਾ ਉਹਨਾਂ ਦਿਨਾਂ ਵਿੱਚ ਹੋਇਆ ਸੀ ਬਾਈਪਾਸ ਆਪਰੇਸ਼ਨ, ਉਹ ਜ਼ਿਆਦਾ ਵੇਟ ਨਹੀਂ ਚੁੱਕ ਸਕਦੇ ਸਨ। ਤੇ ਇਸ ਤੋਂ ਫਿਰ ਉਹ ਆਪਣਾ ਬੈਗ ਤੇ ਚੁੱਕਦੇ ਸਨ, ਮੈਂ ਆਪਣੀ ਅੰਮੀ ਦਾ ਔਰ ਆਪਣਾ ਚੁੱਕ ਕੇ। ਖੈਰ ਅਸੀਂ ਉੱਥੇ ਖਾਨੇ 'ਚ ਚਲੇ ਗਏ, ਉੱਥੇ ਬੈਗ ਰੱਖ ਦਿੱਤੇ ਸਾਰਿਆਂ ਦੇ ਇਸ ਤਰ੍ਹਾਂ ਪਏ ਸਨ, ਛੋਟੇ ਛੋਟੇ ਬੈਗ, ਉਹਦੇ ਵਿੱਚ ਇੱਕ ਇੱਕ ਜੋੜਾ। ਤੇ ਅਸੀਂ ਲੇਕਿਨ ਉਹ ਜਿਹੜੇ 5 ਦਿਨ ਜਦੋਂ ਤੱਕ ਤੁਸੀਂ ihram ਨਹੀਂ ਉਤਾਰਦੇ, 3 ਦਿਨ ਤੁਸੀਂ ਰਹਿੰਦੇ ਹੋ, ਉਸ ਤੋਂ ਬਾਅਦ ਫਿਰ ਤੁਹਾਡਾ ਹਜ ਦੇ ਦਿਨ 3 ਦਿਨ ਹੁੰਦੇ ਨੇ ਖਾਸ ਤੌਰ 'ਤੇ, ਜਿਹੜੇ ਤੁਸੀਂ ਮੂੰਹ ਨਹੀਂ ਧੋਣਾ, ਦੰਦ ਨਹੀਂ ਸਾਫ਼ ਕਰਨੇ, ਹੱਥ ਉਸ ਤਰ੍ਹਾਂ ਨਹੀਂ ਕਰਨਾ, ਸਾਬੁਣ ਨਹੀਂ ਲਾਣਾ, ਨਹਾਣਾ ਨਹੀਂ, ਸਿਰ ਨਹੀਂ ਖੁਰਕਣਾ। ਇਹ ਪਾਬੰਦੀਆਂ ਜਦੋਂ ਤੁਹਾਡੇ 'ਤੇ ਆਉਂਦੀਆਂ ਨੇ, ਤੁਹਾਨੂੰ ਪਤਾ ਚੱਲਦਾ ਹੈ ਕਿ ਬੜੀ ਇਹ ਨਿਯਮਤਾਂ ਨੇ। ਅਸੀਂ ਬੈਠੇ ਬੈਠੇ ਇੱਥੇ ਐਸਾ ਕਰਕੇ ਖਾਰਿਸ਼ ਕਰ ਲਈ, ਸਿਰ ਨੂੰ ਖੁਰਕ ਲਿਆ, ਇਸ ਤਰ੍ਹਾਂ ਕਰ ਲਿਆ, ਉਸ ਤਰ੍ਹਾਂ ਕਰ ਲਿਆ, ਮੂੰਹ ਧੋ ਲਿਆ, ਕਰ ਲਿਆ। ਉੱਥੇ ਜਾ ਕੇ ਪਤਾ ਚੱਲਦਾ ਹੈ ਕਿ ਕਿੰਨੀ ਇਹ ਸਖਤੀ ਨਾਲ ਜੋ ਮਨਾ ਨੇ ਇਹ ਚੀਜ਼ਾਂ, ਤੇ ਫਿਰ ਬੜੀ ਉਹ ਤੁਹਾਨੂੰ ਉਲਝਣ ਹੁੰਦੀ ਹੈ ਕਿ ਤੁਹਾਨੂੰ ਖਾਰਿਸ਼ ਵੀ ਹੈ ਤਾਂ ਤੁਸੀਂ ਇਸ ਤਰ੍ਹਾਂ ਕਰਕੇ ਬਸ ਹਲਕੇ ਜਿਹੇ ਹੱਥ ਨਾਲ ਸਹਿਲਾਓਗੇ, ਬਾਕਾਇਦਾ ਐਸਾ ਖਾਰਿਸ਼ ਨਹੀਂ ਕਰੋਗੇ, ਤੁਸੀਂ ਕੰਘੀ ਨਹੀਂ ਕਰਨੀ, ਤੁਸੀਂ ਮੂੰਹ ਨਹੀਂ ਧੋਣਾ, ਤੁਸੀਂ ਦੰਦ ਨਹੀਂ ਸਾਫ਼ ਕਰਨੇ, ਕੁਝ ਵੀ ਨਹੀਂ ਕਰਨਾ, ਸਾਬੁਣ ਤਾਂ ਬਿਲਕੁਲ ਇਸਤੇਮਾਲ ਨਹੀਂ ਕਰਨਾ। ਤੇ ਇਸ ਤੋਂ ਕੁਝ ਲੋਕ ਬਗੈਰ ਖੁਸ਼ਬੂ ਦਾ ਸਾਬੁਣ ਲੈ ਕੇ ਜਾਂਦੇ ਨੇ, ਕੁਝ ਉਲਮਾ ਇਹ ਕਹਿੰਦੇ ਨੇ ਕਿ ਤੁਸੀਂ ਸਾਬਣ ਯੂਜ਼ ਹੀ ਨਾ ਕਰੋ। ਬਹਰਹਾਲ ਉਹ ਫਿਰ ਮੁਖਤਲਿਫ ਲੋਕਾਂ ਦੀ ਮੁਖਤਲਿਫ ਗੱਲਾਂ ਹੁੰਦੀਆਂ ਨੇ, ਕੋਈ ਕਿਸੇ ਨੂੰ ਫਾਲੋ ਕਰਦਾ, ਕਿਸੇ ਨੂੰ। ਤੇ ਅਸੀਂ ਵੀ ਇਹਤਿਆਤ ਕੀਤੀ ਕਿ ਕੋਸ਼ਿਸ਼ ਕਰੀਏ ਕਿ ਜੋ ਬਹੁਤ ਘੱਟ ਅਸੀਂ ਇਸਤੇਮਾਲ ਕਰੀਏ ਸਾਬੁਣ ਵਗੈਰਾ ਦਾ। ਤੇ ਬਸ ਇਸ ਤਰ੍ਹਾਂ ਤੇ ਜਿਹੜੇ ਦਿਨ ਗੁਜ਼ਰਦੇ ਨੇ ਮੁਖਤਲਿਫ ਮੈਦਾਨਾਂ ਵਿੱਚ, ਬੜਾ ਸਖਤ ਹਜ, ਵਾਕਈ ਮੁਸ਼ੱਕਤ ਹੈ। ਤੁਸੀਂ ਆਪਣੇ ਆਪ 'ਤੇ ਪਾਬੰਦੀਆਂ ਲਾਣੀਆਂ ਹੁੰਦੀਆਂ ਨੇ। ਸੌਣ ਲੱਗੇ ਇੰਨੇ ਸਾਰੇ ਲੋਕ ਸਾਰੇ ਉੱਥੇ ਖੈਮੇ 'ਚ, ਮੇਰਾ ਦਿਲ ਕਰੇ ਮੂੰਹ ਤੱਕ ਚਾਦਰ ਲੈ ਲਾ, ਮੈਨੂੰ ਅਜੀਬ ਲੱਗੇ, ਲੇਕਿਨ ਲੈ ਨਹੀਂ ਸਕਦੇ ਕੱਪੜਾ ਤੁਹਾਡੇ ਮੂੰਹ 'ਤੇ ਟੱਚ ਨਾ ਕਰੇ। ਤੇ ਉਹ ਫਿਰ ਇਸ ਤਰ੍ਹਾਂ ਹੀ ਲੇਟਣਾ ਪਿਆ। ਤੇ ਉਹ ਬਹੁਤ ਸਾਰੀ ਚੀਜ਼ਾਂ ਛੋਟੀ ਛੋਟੀਆਂ ਤੁਹਾਡੇ ਅਕਾਊਂਟ ਹੁੰਦੀਆਂ ਨੇ। ਉਸ ਵੇਲੇ ਤੁਸੀਂ ਉਹਨੂੰ ਅਹਿਸਾਸ ਨਹੀਂ ਹੁੰਦਾ ਕਿ ਤੁਸੀਂ ਤੁਹਾਡੇ 'ਤੇ ਪਾਬੰਦੀਆਂ ਲੱਗੀਆਂ ਤੇ ਕੀ ਹੋਏਗਾ। ਬਹਰਹਾਲ ਇੱਕ ਦਿਨ ਮੈਂ ਇੱਕ ਬਾਥਰੂਮ 'ਤੇ ਗਈ, ਤੇ ਉੱਥੇ ਇੱਕ ਵੀਲ ਚੇਅਰ 'ਤੇ ਇੱਕ ਅੰਮਾ ਜੀ ਸਨ। ਉਹ ਉਹਨਾਂ ਦਾ ਬੇਟਾ ਉਹਨਾਂ ਨੂੰ ਲੈ ਕੇ ਖੜਾ ਸੀ, ਕੋਈ ਲੇਡੀਜ਼ ਬਾਥਰੂਮ ਸੀ, ਔਰ ਉਹ ਫਿਰ ਉਹ ਖੜਾ ਸੀ। ਤੇ ਉਹ ਮੈਂ ਜਦੋਂ ਗੁਜ਼ਰੀ, ਉਹਨਾਂ ਨੇ ਮੈਨੂੰ ਕਿਹਾ ਕਿ ਬਾਜੀ, ਮੈਨੂੰ ਆਵਾਜ਼ ਦਿੱਤੀ। ਮੈਂ ਕਿਹਾ ਕਹਿੰਦੇ ਕਿ ਮੇਰੀ ਵਾਲਦਾ ਚੱਲ ਨਹੀਂ ਸਕਦੇ ਨੇ, ਵੀਲ ਚੇਅਰ 'ਤੇ ਨੇ, ਤੁਸੀਂ ਇਹਨਾਂ ਦਾ ਜਿਹੜਾ ਨਾ ਜ਼ਰਾ ਬਾਥਰੂਮ ਲੈ ਜਾਵੋ ਇਹਨਾਂ ਨੂੰ ਔਰ ਕਰ ਲਓ, ਕਿਉਂਕਿ ਲੇਡੀਜ਼ ਬਾਥਰੂਮ ਨੇ ਤੇ ਸਭ ਲੇਡੀਜ਼ ਖੜੀਆਂ ਨੇ, ਮੈਂ ਉੱਥੇ ਲਿਜਾ ਨਹੀਂ ਸਕਦਾ। ਤੇ ਮੈਂ ਫਿਰ ਉਹਨਾਂ ਨੂੰ ਕਿਹਾ, ਮੈਂ ਕਿਹਾ ਤੁਹਾਡੇ ਨਾਲ ਕੋਈ ਲੇਡੀਜ਼ ਨਹੀਂ ਨੇ? ਕਹਿੰਦੇ ਨਹੀਂ, ਮੈਂ ਆਪਣੀਆਂ ਵਾਲਦਾ ਨੂੰ ਮੈਂ ਖੁਦ ਲੈ ਕੇ ਆਇਆ। ਮੈਂ ਕਿਹਾ ਚਲੋ ਠੀਕ ਹੈ। ਮੈਂ ਫਿਰ ਉਹਦੀ ਵੀਲ ਚੇਅਰ ਧਕੇਲ ਕੇ ਲੈ ਗਈ। ਬਾਥਰੂਮ ਜ਼ਰਾ ਛੋਟੇ ਹੁੰਦੇ ਨੇ, ਉੱਪਰ ਸ਼ਾਵਰ ਲੱਗਿਆ ਹੁੰਦਾ ਹੈ ਔਰ ਨੀਚੇ WC ਵਗੈਰਾ ਬਣੀ ਇੱਕ ਸਾਈਡ 'ਤੇ। ਉਹ ਕਿਉਂਕਿ ਉਹ 2-3 ਦਿਨ ਦੇ ਆਰਜ਼ੀ ਹੁੰਦੇ ਨੇ ਨਾ, ਹੁਣ ਹੋ ਸਕਦਾ ਉਹਨਾਂ ਨੇ ਅੱਛੇ ਬਣਾ ਲਏ ਹੋਣ, ਕਿ ਉਹੀ ਸਮਝੋ ਬਾਥਰੂਮ ਸੀ ਕਿ ਤੁਸੀਂ ਸ਼ਾਵਰ ਨਾਲ ਜਿੱਦਾਂ ਨਹਾਉਣਾ ਹੋਵੇ ਨਹਾ ਲਵੋ। ਵੈਸੇ ਸਫ਼ਰ ਹਜ ਦੇ ਦਿਨਾਂ 'ਚ ਤੁਸੀਂ ਨਹਾਉਣਾ ਹੀ ਨਹੀਂ ਹੋ, ਲੇਕਿਨ ਅਹਿਰਾਮ ਬਦਲ ਕੇ ਜਿਹੜਾ ਤੁਸੀਂ ਕਰਨਾ ਵੀ ਉਹ ਉਦੋਂ ਨਹਾਉਂਦੇ ਨੇ ਫਿਰ ਲੋਕ। ਤੇ ਬਾਕੀ ਉਹ ਤੁਸੀਂ ਆਪਣਾ ਉਹ ਕਰ ਲਵੋ। ਤੇ ਫਿਰ ਮੈਂ ਉਹਨਾਂ ਨੂੰ ਲੈ ਕੇ ਗਈ। ਉਹਨਾਂ ਨੂੰ ਇੱਕ ਹੋਰ ਮੇਰੇ ਨਾਲ ਹੈਲਪ ਕੀਤਾ, ਕਿ ਮੇਰੇ ਕੋਲ ਖੁਦ ਨਹੀਂ ਮੈਨੂੰ ਅੰਦਾਜ਼ਾ ਸੀ ਕਿ ਬਜ਼ਾਰੇ ਉਹ ਇਸ ਤਰ੍ਹਾਂ ਉਹਨਾਂ ਦੀ ਹਾਲਤ ਸੀ ਕਿ ਉਠਾਣਾ ਕਰਨਾ ਜ਼ਰਾ ਮੁਸ਼ਕਿਲ ਸੀ। ਪਰ ਇੱਕ ਹੋਰ ਲੇਡੀ ਮੈਨੂੰ ਮਿਲੇ, ਉਹਨਾਂ ਨੇ ਮੇਰੀ ਹੈਲਪ ਕੀਤੀ। ਅਸੀਂ ਉਹਨਾਂ ਨੂੰ ਥੋੜ੍ਹਾ ਜਿਹਾ ਵਾਸ਼ਰੂਮ ਤੋਂ ਇਸ ਤਰ੍ਹਾਂ ਕਰਵਾਇਆ ਔਰ ਫਿਰ ਉਹਨਾਂ ਨੂੰ ਬਾਹਰ ਲੈ ਕੇ ਆਈ। ਉਹਨਾਂ ਨੇ ਮੈਨੂੰ ਇੰਨੀਆਂ ਦੁਆਵਾਂ ਦਿੱਤੀਆਂ। ਉਹ ਕਹਿੰਦੇ ਕਿ ਬੜੇ ਮੇਰੇ ਹੱਥ ਚੁੰਮਣ, ਮੈਨੂੰ ਬੜੀਆਂ ਉਹਨਾਂ ਨੇ ਦੁਆਵਾਂ ਦਿੱਤੀਆਂ। ਤੇ ਕੁਝ ਲੋਕ ਐਸੇ ਹੁੰਦੇ ਨੇ ਕਿ ਜ਼ਿੰਦਗੀ 'ਚ ਤੁਹਾਨੂੰ ਇੱਕ ਦਫਾ ਮਿਲਦੇ ਨੇ, ਪਰ ਉਹ ਤੁਹਾਡੀ ਹਾਫਜ਼ਿਆਂ ਵਿੱਚ ਮਹਿਫੂਜ਼ ਰਹਿ ਜਾਂਦੇ ਨੇ। ਉਸ ਤੋਂ ਬਾਅਦ ਮੇਰੀ ਉਹਨਾਂ ਨਾਲ ਮੁਲਾਕਾਤ ਨਹੀਂ ਹੋਈ, ਪਰ ਐਵੇਂ ਕਿ ਮੈਨੂੰ ਉਹਨਾਂ ਦੀ ਦੁਆਵਾਂ ਯਾਦ ਨੇ। ਉਹਨਾਂ ਨੇ ਬੜੀਆਂ ਮੈਨੂੰ ਦੁਆਵਾਂ ਦਿੱਤੀਆਂ। ਤੇ ਇਸ ਤਰ੍ਹਾਂ ਫਿਰ ਸਾਡਾ ਸਫ਼ਰ ਜਿਹੜਾ ਵੇ ਮਿਨਾ 'ਚ ਅਸੀਂ ਗੁਜ਼ਰੇ। ਉਸ ਤੋਂ ਬਾਅਦ ਫਿਰ ਤਿਆਰੀ ਹੋ ਗਈ ਜੀ, ਚਲੋ ਵੀ ਤੁਹਾਨੂੰ ਹੁਣ ਤੁਸੀਂ ਅਗਲਾ ਸਾਡਾ ਸਫ਼ਰ ਇਹ ਦੱਸ ਦਿੱਤਾ ਗਿਆ ਕਿ ਤੁਹਾਨੂੰ ਹੁਣ ਉੱਥੇ ਮੈਦਾਨ ਅਰਫਾਤ 'ਚ ਲੈ ਕੇ ਜਾਣਾ ਹੈ, ਕਿਉਂਕਿ ਬਹੁਤ ਜ਼ਿਆਦਾ ਤਾਦਾਦ ਵਿੱਚ ਹਾਜੀ ਹੁੰਦੇ ਨੇ ਨਾ। ਉਹ ਫਿਰ ਇਸ ਤਰ੍ਹਾਂ ਕਿ ਸਾਰਿਆਂ ਨੂੰ ਇਕੱਠੇ ਤਾਂ ਨਹੀਂ ਲਿਜਾ ਸਕਦੇ ਨੇ, ਵਾਰੀ ਬੱਸਾਂ 'ਤੇ ਬਿਠਾ ਕੇ ਉਹਨਾਂ ਨੂੰ ਟਰਾਂਸਫਰ ਕਰਨਾ ਸ਼ੁਰੂ ਕਰ ਦਿੰਦੇ ਨੇ। ਉਹ ਹਜ ਦਾ ਖੁਤਬਾ ਜਿਹੜਾ ਹੁੰਦਾ ਵੇ, ਉਹ ਜੋ ਕੁਝ ਹੁੰਦਾ ਵੇ, ਉਹ ਤਾਂ ਫਿਰ ਟਾਈਮ ਨਹੀਂ ਹੋਣਾ ਵੇ, ਲੇਕਿਨ ਲੋਕਾਂ ਨੂੰ ਪਹੁੰਚਾਉਣ ਦਾ ਵੀ ਤਾਂ ਕੰਮ। ਉਹ ਤਾਂ ਜ਼ਿਆਦਾ ਜਿਹੜਾ ਆਸਾਨੀ ਹੈ ਨਾ ਪੈਦਲ ਚੱਲਣ ਵਾਲਿਆਂ ਵਾਸਤੇ ਵੇ, ਕਿ ਜਿਹੜੇ ਪੈਦਲ ਚੱਲਦੇ ਨੇ ਸਫ਼ਰ ਬਹੁਤ ਜ਼ਿਆਦਾ ਨਹੀਂ ਹੈ, ਲੇਕਿਨ ਬੜੀ ਆਸਾਨੀ ਦੇ ਨਾਲ ਚਲੇ ਜਾਂਦੇ ਨੇ। ਕਿ ਥੋੜ੍ਹਾ ਪੈਦਲ ਚੱਲ ਲਵੋ, ਥੋੜ੍ਹਾ 2-3 ਮੀਲ ਚਲੋ ਬਈ, ਲੇਕਿਨ ਆਰਾਮ ਨਾਲ ਤੁਸੀਂ ਪਹੁੰਚ ਜਾਂਦੇ ਹੋ। ਬੱਸਾਂ 'ਤੇ ਇੰਨਾ ਰਸ਼, ਬੱਸ ਜੁੜੀ ਹੁੰਦੀ ਹੈ ਔਰ ਇੰਨਾ ਟ੍ਰੈਫਿਕ ਦਾ, ਉਹ ਤਾਂ ਘੰਟਿਆਂ ਦੇ ਹਿਸਾਬ ਨਾਲ ਉੱਥੇ ਲੱਗ ਜਾਂਦੀ ਹੈ ਰਸ਼ ਦੀ ਵਜ੍ਹਾ ਦੇ ਨਾਲ। ਪਰ ਮੇਰੀ ਵਾਲਦਾ
ਜੇ ਚੱਲ ਨਹੀਂ ਸਕਦੇ ਸਨ ਤੇ ਇਸ ਤੋਂ ਅਸੀਂ ਜਿਹੜਾ ਬੜਾ ਸੀ ਕਿ ਅਸੀਂ ਪੈਦਲ ਚੱਲਣ ਵਾਲਾ ਕੰਮ ਨਹੀਂ ਕਰ ਸਕਦੇ ਸਾਂ। ਪਰ ਉਸ ਜ਼ਮਾਨੇ 'ਚ ਤਾਂ ਮੈਂ ਬੜਾ ਦੌੜ ਕੇ ਤੇ ਬੜੀ ਤੇਜ਼ੀ ਨਾਲ ਚੱਲ ਲੈਂਦੀ ਹੁੰਦੀ ਸਾਂ ਤੇ ਮੈਂ ਜਾ ਸਕਦੀ ਸਾਂ। ਲੇਕਿਨ ਮੇਰੀ ਵਾਲਦਾ ਦੀ ਵਜ੍ਹਾ ਦੇ ਨਾਲ ਫਿਰ ਸਾਨੂੰ ਬੱਸ 'ਤੇ ਹੀ ਬੈਠਣਾ ਪਿਆ। ਬਹਰਹਾਲ ਅਸੀਂ ਫਿਰ ਉੱਥੇ ਉਹਨਾਂ ਨੇ ਸਾਨੂੰ ਮੈਦਾਨ ਅਰਫਾਤ ਵਿੱਚ ਉੱਥੇ ਉਤਾਰ ਦਿੱਤਾ ਬੱਸਾਂ ਨੇ। ਉੱਥੋਂ ਫਿਰ ਅਸੀਂ ਉਤਰ ਗਏ। ਬੱਸਾਂ ਲਾ ਕੇ ਚਲੀਆਂ ਜਾਂਦੀਆਂ ਨੇ। ਉਹ ਇੱਕ ਮੈਦਾਨ ਹੈ, ਉੱਥੇ ਕੁਛ ਵੀ ਨਹੀਂ ਹੈ, ਬਸ ਇੱਕ ਮੈਦਾਨ ਹੈ, ਕਿਤੇ ਵੀ ਜਾ ਕੇ ਤੁਸੀਂ ਬੈਠ ਜਾਵੋ। ਇੱਕ ਛੱਪਰੇ ਟਾਈਪ, ਜਿਵੇਂ ਅਸੀਂ ਕਿਸੇ ਜਾਨਵਰਾਂ ਵਾਸਤੇ ਨਹੀਂ ਛੱਪਰੇ ਜਿਹੇ ਬਣਾਏ ਹੁੰਦੇ ਖੁੱਲੀਆਂ ਦੇ ਵਿੱਚ, ਅਤੇ ਇਸ ਤਰ੍ਹਾਂ ਕਰਕੇ ਬਾਂਸ ਚਲਾ ਕੇ ਇਸ ਤਰ੍ਹਾਂ ਉਹਨਾਂ ਨੇ ਕੁਛ ਜਗ੍ਹਾ 'ਤੇ ਲਾਏ ਸਨ ਕਿ ਕੋਈ ਉੱਥੇ ਤੁਸੀਂ ਮਕਤਬ ਬੈਠ ਜਾਓ ਥੋੜ੍ਹੀ ਦੇਰ। ਇੱਕ ਸਾਦੀ ਦਰੀ ਵਿਛੀ ਸੀ ਜ਼ਮੀਨ ਦੇ ਉੱਪਰ। ਬਾਕੀ ਇਹ ਵੇ ਕਿ ਤੁਸੀਂ ਜ਼ਾਹਿਰ ਨਮਾਜ਼ ਪੜ੍ਹਨ ਜਾਣਾ ਵੇ ਔਰ ਉੱਥੇ ਨਮਾਜ਼ ਪੜ੍ਹਨੀ ਹੈ, ਜਿਹੜਾ ਹਜ ਦਾ ਖੁਤਬਾ ਹੋਣਾ ਵੇ, ਤੇ ਉੱਥੇ ਜਾਣਾ। ਮਸਜਿਦ ਨਿਮਰਾ ਉਹ ਹੁੰਦੀ ਹੈ, ਉੱਥੇ ਸਾਰੇ ਹਾਜੀ ਇਕੱਠੇ ਹੁੰਦੇ ਨੇ। ਪਰ ਇਹ ਵੀ ਕਿ ਉਹਦੇ ਅੰਦਰ ਤੇ ਸਾਰੇ ਸਭ ਲੋਕ ਨਹੀਂ ਸਮਾ ਸਕਦੇ। ਦੂਰ ਦੂਰ ਤੱਕ ਬਾਹਰ ਜਿਹੜੀ ਇਹ ਨਮਾਜ਼ ਹੁੰਦੀ ਹੈ, ਬੰਦਾ ਹੀ ਬੰਦਾ, ਇੰਨੀ ਪਬਲਿਕ ਉਹ ਨਜ਼ਰ ਆਉਂਦੀ ਤੁਹਾਨੂੰ, ਬਸ ਸੇਰੀ ਇਨਸਾਨ। ਤੁਸੀਂ ਹੈਰਾਨ ਰਹਿ ਜਾਂਦੇ ਹੋ ਇੰਨੇ ਇਨਸਾਨ ਦੇਖ ਕੇ। ਇੰਨੇ ਇਨਸਾਨ, ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਤੁਹਾਨੂੰ ਇਨਸਾਨ ਨਜ਼ਰ ਆਉਂਦੇ ਨੇ। ਬਹਰਹਾਲ ਅਸੀਂ ਉੱਥੇ ਪਹੁੰਚੇ, ਹਾਲੇ ਖਾਸਾ ਟਾਈਮ ਸੀ। ਅਸੀਂ ਫਿਰ ਆਪਣੀ ਵਾਲਦਾ ਨੂੰ ਮੈਂ ਉੱਥੇ ਬਿਠਾ ਦਿੱਤਾ। ਉਹਨਾਂ ਨੇ ਸਾਨੂੰ ਕਾਰਡ ਦੇ ਦਿੱਤਾ ਸੀ ਕਿ ਤੁਹਾਨੂੰ ਖਾਣਾ ਮਿਲ ਜਾਏਗਾ, ਕਾਰਡ ਦਿਖਾ ਕੇ, ਔਰ ਉਸ ਤੋਂ ਤੁਹਾਨੂੰ ਖਾਣਾ ਮਿਲ ਜਾਏਗਾ। ਉਹ ਅਸੀਂ ਆਪਣੀ ਵਾਲਦਾ ਨੂੰ ਉੱਥੇ ਮੈਂ ਬਿਠਾਇਆ, ਬੈਗ ਉਹਨਾਂ ਨੂੰ, ਉਹ ਦਰੀ ਜਿਹੜੀ ਸੀ ਉੱਥੇ, ਤੇ ਉਹ ਕਿਉਂਕਿ ਨਮਾਜ਼ ਤੇ ਹਰ ਜਗ੍ਹਾ ਦੂਰ ਦੂਰ ਤੱਕ ਹੁੰਦੀ ਹੋ ਜਾਂਦੀ, ਉੱਥੇ ਵੀ ਉਹ ਪੜ੍ਹ ਸਕਦੇ ਸਨ। ਅਸੀਂ ਕਿਹਾ ਤੁਸੀਂ ਇੱਥੇ ਹੀ ਪੜ੍ਹ ਲਈਓ। ਪਰ ਸਾਡੀ ਕੋਸ਼ਿਸ਼ ਐਸੀ ਕਿ ਅਸੀਂ ਆਏ, ਅਸੀਂ ਮਸਜਿਦ ਵਿੱਚ ਚਲੇ ਜਾਈਏ। ਥੋੜ੍ਹਾ ਪੈਦਲ ਚੱਲਣਾ ਪਏਗਾ, ਪਰ ਇਹ ਕਿ ਉਹ ਚੱਲ ਜਾਈਏ। ਅਸੀਂ ਬੜੀ ਕੋਸ਼ਿਸ਼ ਕੀਤੀ ਜਲਦੀ ਚਲੇ, ਪਰ ਅਸੀਂ ਮਸਜਿਦ ਦੇ ਅੰਦਰ ਦਾਖਲ ਨਹੀਂ ਹੋ ਸਕੇ। ਸਾਹਮਣੇ ਮਸਜਿਦ ਨਜ਼ਰ ਆ ਰਹੀ ਸੀ, ਉਹਦਾ ਗੇਟ, ਲੇਕਿਨ ਉਹ ਤੋਂ ਕਾਫੀ ਬਾਹਰ ਨਿਕਲ ਕੇ ਸਾਨੂੰ ਜਗ੍ਹਾ ਮਿਲੀ ਰੋਡ ਦੇ ਉੱਪਰ। ਲੇਕਿਨ ਇਹ ਵੇ ਕਿ ਚਲੋ ਸਾਨੂੰ ਸਾਹਮਣੇ ਮਸਜਿਦ ਨਜ਼ਰ ਆ ਰਹੀ ਸੀ। ਅੱਜ ਦਾ ਖੁਤਬਾ ਸ਼ੁਰੂ ਹੋ ਗਿਆ, ਔਰ ਉਹ ਅਲਫਾਜ਼ ਐਸੇ ਹੁੰਦੇ ਨੇ ਕਿ ਤੁਹਾਨੂੰ ਬਾਅਦ ਸਮਝ ਨਹੀਂ ਆ ਰਹੀ ਹੁੰਦੀ ਕਿ ਉਹ ਕੀ ਕਹਿ ਰਹੇ ਨੇ, ਲੇਕਿਨ ਤੁਹਾਡੀ ਕੈਫੀਅਤ ਐਸੀ ਹੁੰਦੀ ਹੈ, ਤੁਹਾਡੀ ਅੱਖ 'ਚੋਂ ਆਂਸੂ ਗਿਰ ਰਿਹਾ ਹੁੰਦਾ। ਜਿਹਨੂੰ ਦੇਖੋ ਇਸ ਤਰ੍ਹਾਂ ਸਿਰ ਝੁਕਾਇਆ ਵੇ ਔਰ ਉਹਦੀ ਅੱਖ 'ਚੋਂ ਆਂਸੂ ਗਿਰ ਰਿਹਾ ਵੇ। ਜਿਹਨੂੰ ਦੇਖੋ ਉਹ ਤੁਹਾਡੇ ਨਾਲ ਦਾ ਕੌਣ ਬੰਦਾ ਹੈ, ਉਹ ਪਤਾ ਨਹੀਂ ਕੋਈ ਦੁਨੀਆ ਦਾ ਅਮੀਰ ਤਰੀਨ ਆਦਮੀ, ਉਹ ਪਤਾ ਨਹੀਂ ਕੋਈ ਵਿਚਾਰਾ ਰੁਪਇਆ ਜੋੜ ਕੇ ਆਇਆ ਵੇ ਇੱਥੇ, ਕੁਝ ਪਤਾ ਨਹੀਂ। ਅੱਲਾ ਦੇ ਘਰ ਸਭ ਬਰਾਬਰ ਨੇ। ਇਹ ਦੁਨੀਆ ਦੀ ਤਫਰੀਕ ਜਿਹੜੀ ਹੈ ਨਾ, ਦੁਨੀਆ ਵਿੱਚ ਹੀ ਜਦੋਂ ਅਸੀਂ ਰੱਬ ਦੇ ਘਰ ਜਾਂਦੇ ਹਾਂ ਨਾ, ਉੱਥੇ ਕੋਈ ਨਹੀਂ। ਜਿੱਥੇ ਜਿਹਨੂੰ ਜਗ੍ਹਾ ਮਿਲਦੀ ਹੈ ਬੈਠ ਜਾਂਦੇ ਨੇ, ਜਿਹਨੂੰ ਜਗ੍ਹਾ ਮਿਲਦੀ ਹੈ ਨਮਾਜ਼ ਪੜ੍ਹ ਲੈਂਦਾ। ਉਸ ਘਰ ਵਿੱਚ ਕੋਈ ਤਫਰੀਕ ਨਹੀਂ। ਅੱਲਾ ਦੇ ਘਰ ਸਭ ਬੰਦੇ ਬਰਾਬਰ ਨੇ। ਇਹ ਜਿਹੜੀ ਤਫਰੀਕ ਬਣਾਈ ਹੈ ਇਨਸਾਨਾਂ ਨੇ ਦੁਨੀਆ ਵਿੱਚ ਆਪਣੀ ਬਣਾ ਲਈ ਹੈ ਕਿ ਉਹ ਅਮੀਰ ਤੇ ਉਹ ਗਰੀਬ। ਹੁਣ ਤੇ ਹੱਜ ਵੀ ਐਸੇ ਆ ਗਏ ਨੇ ਕਿ ਅਮੀਰ ਬੜੇ VIP ਹੱਜ ਕਰ ਲੈਂਦੇ ਨੇ, ਉਹਨਾਂ ਦੀਆਂ ਬੱਸਾਂ ਅਲੱਗ ਨੇ, ਉਹਨਾਂ ਦੇ ਹੋਟਲ ਅਲੱਗ ਨੇ, ਉਹਨਾਂ ਦੇ ਉਹ ਫਿਰ ਵੀ ਉਹਦੇ ਵਿੱਚ ਵੀ ਇਮਾਰਤ ਆ ਗਈ ਹੈ। ਲੇਕਿਨ ਫਿਰ ਅੱਲਾ ਨੇ ਜੋ ਨਿਜ਼ਾਮ ਰੱਖਿਆ ਨਾ, ਉਹਦੇ ਵਿੱਚ ਸਭ ਬਰਾਬਰ ਜੀ। ਕੋਈ ਉਹ ਇੱਕ ਅਲਾਮਾ ਇਕਬਾਲ ਦਾ ਸ਼ੇਰ ਹੈ ਨਾ, एक ही सफ में खड़े हो गए महमूद और एयाज, ना कोई बंदा रहा ना कोई बंदा नवाज। ਤੇ ਉੱਥੇ ਸਭ ਰੱਬ ਦੇ ਬੰਦੇ ਨੇ। ਉਸ ਰੱਬ ਦੇ ਅੱਗੇ ਇਸ ਤਰ੍ਹਾਂ ਹੱਥ ਬੰਨ੍ਹ ਕੇ ਖੜੇ ਨੇ, ਉਹਦੇ ਕੋਲ ਦੁਆਵਾਂ ਪੇ ਮੰਗਦੇ ਨੇ। ਆਪਣੇ ਗੁਨਾਹ ਯਾਦ ਆ ਰਹੇ ਨੇ, ਆਪਣੇ ਗਲਤੀਆਂ ਦਾ ਮਦਾਵਾ ਅਸੀਂ ਪਛਤਾਵਾ ਹੁੰਦਾ ਵੇ, ਔਰ ਅਸੀਂ ਉਹਦੇ ਕੋਲ ਮਾਫੀਆ ਮੰਗ ਰਹੇ ਹਾਂ। ਉਸ ਵੇਲੇ ਕੁਛ ਨਹੀਂ ਪਤਾ ਸਾਡੇ ਨਾਲ ਕੌਣ ਬੈਠਾ। ਉਸ ਵੇਲੇ ਬਸ ਇਹ ਪਤਾ ਹੈ ਕਿ ਅਸੀਂ ਅੱਲਾ ਦੇ ਹਜ਼ੂਰ ਬੈਠੇ ਹਾਂ ਔਰ ਉਹਦੇ ਕੋਲ ਦੁਆ ਮੰਗ ਰਹੇ ਹਾਂ ਕਿ ਯਾ ਅੱਲਾ ਸਾਡੀ ਬਖਸ਼ਿਸ਼ ਫਰਮਾ ਦੇ। ਹੋਰ ਕੋਈ ਤੁਹਾਡੇ ਜ਼ੇਨ ਵਿੱਚ ਨਹੀਂ ਗੱਲ ਆਉਂਦੀ। ਬਹਰਹਾਲ ਹਜ ਦਾ ਖੁਤਬਾ ਹੋਇਆ ਔਰ ਨਮਾਜ਼ ਅਦਾ ਹੋਈ, ਔਰ ਹਰ ਤਰਫ ਬਸ ਲੋਕ ਹੀ ਲੋਕ। ਬੜੀ ਮੇਰੀ ਖੁਆਇਸ਼ ਸੀ ਕਿ ਅਸੀਂ ਜਦੋਂ ਇੱਥੇ ਤੱਕ ਆਏ ਹਾਂ, ਦੁਬਾਰਾ ਜ਼ਿੰਦਗੀ 'ਚ ਪਤਾ ਨਹੀਂ ਅਸੀਂ ਆਉਣਾ ਹੈ ਕਿ ਨਹੀਂ ਆਉਣਾ, ਅਸੀਂ ਮਸਜਿਦ ਅੰਦਰ ਜਾ ਕੇ ਦੇਖ ਲਈਏ। ਪਰ ਇੰਨਾ ਰਸ਼ ਸੀ ਕਿ ਅੰਦਰ ਜਾਣਾ ਬੜਾ ਹੀ ਮੁਸ਼ਕਲ ਸੀ। ਫਿਰ ਅਸੀਂ ਉੱਥੇ ਕਾਫੀ ਦੇਰ, ਤਕਰੀਬਨ 1 ਘੰਟਾ ਬੈਠੇ ਨੇ ਕਿ ਲੋਕ ਆਹਿਸਤਾ ਨਿਕਲਣੇ ਸ਼ੁਰੂ ਹੋਏ, ਬਾਹਰ ਵੱਲ ਨੂੰ ਨਿਕਲੇ। ਅਤੇ ਫਿਰ ਅਸੀਂ ਥੋੜ੍ਹੀ ਜਿਹੀ ਜਗ੍ਹਾ ਬਣੀ ਅਤੇ ਅਸੀਂ ਫਿਰ ਗਏ ਅੰਦਰ, ਔਰ ਜਾ ਕੇ ਮਸਜਿਦ ਨਿਮਰਾ ਅੰਦਰੋਂ ਸਾਰੀ ਦੇਖੀ ਕੀਤੀ। ਔਰ ਉਹਦੇ ਵਿੱਚ ਸਾਨੂੰ ਖਾਸਾ ਟਾਈਮ ਤਾਂ ਲੱਗਿਆ, ਲੇਕਿਨ ਚਲੋ ਦਿਲ ਵਿੱਚ ਇੱਕ ਹਸਰਤ ਨਹੀਂ ਰਹੀ ਕਿ ਅਸੀਂ ਗਏ ਵੀ ਤਾਂ ਅਸੀਂ ਅੰਦਰ ਜਾ ਕੇ ਨਹੀਂ ਦੇਖੀ। ਉੱਥੋਂ ਫਿਰ ਅਸੀਂ ਨਿਕਲੇ, ਲੇਕਿਨ ਸਾਡੇ ਕੋਲ ਸਭ ਤੋਂ ਵੱਡੀ ਗਲਤੀ ਆ ਹੋ ਗਈ ਕਿ ਜਦੋਂ ਅਸੀਂ ਉੱਥੇ ਗਏ, ਅਸੀਂ ਕਿਸੇ ਰੋਡ ਦਾ ਕੋਈ ਸਾਈਨ ਕੁਛ ਪੜ੍ਹਿਆ ਨਹੀਂ ਸੀ। ਬਸ ਸਿੱਧਾ ਚਲੇ ਗਏ ਇਸ ਤਰ੍ਹਾਂ, ਕਿਸੇ ਜਗ੍ਹਾ ਜਿੱਥੇ ਮਿਲ ਗਈ ਉੱਥੇ ਬੈਠ ਗਏ। ਪਰ ਜਦੋਂ ਵਾਪਸ ਹੋਣਗੇ ਸਾਨੂੰ ਪਤਾ ਹੀ ਨਾ ਚੱਲੇ ਹੁਣ ਜਾਣਾ ਕਿੱਥੇ ਵੀ, ਕੁਝ ਸਮਝ ਹੀ ਨਾ ਲੱਗੇ ਸਾਨੂੰ। ਇੰਨੇ ਲੋਕ, ਇੰਨੀਆਂ ਰੋਡ ਸਨ ਕਿ ਅਸੀਂ ਕਿਹੜੀ ਰੋਡ 'ਤੇ ਮੁੜਨਾ।
ਅਸੀਂ ਖਾਸਾ ਚਲੇ, ਐਸਾ ਹਲਕ ਸਾਡੇ ਖੁਸ਼ਕ ਹੋ ਗਏ। ਇੰਨਾ ਚੱਲ ਚੱਲ ਕੇ ਪਿਆਸ, ਔਰ ਪਾਣੀ ਕੋਲ ਕੋਈ ਨਹੀਂ ਸੀ, ਔਰ ਚੱਲਦੇ ਜਾ ਰਹੇ ਪਿਆਸ। ਉੱਥੇ ਉਸ ਦਿਨ ਹਜ ਵਾਲੇ ਦਿਨ ਕਾਫੀ ਲੋਕ ਜਿਹੜਾ ਇਸ ਚੀਜ਼ਾਂ ਵੰਡਦੇ ਨੇ ਹਜ ਵਾਲੇ ਦਿਨ, ਸਪੈਸ਼ਲੀ ਜੂਸ, ਖਾਣੇ, ਫਰੂਟ। ਇੰਨਾ ਵੱਡੇ ਵੱਡੇ ਕੰਟੇਨਰ ਖੜੇ ਹੁੰਦੇ ਨੇ, ਮੁਖਤਲਿਫ ਕੰਪਨੀਆਂ ਨੇ ਖੜੇ ਕੀਤੇ ਹੁੰਦੇ ਨੇ ਉੱਥੇ ਦੇ ਆਪਣੇ ਜਿਹੜੇ ਬਾਦਸ਼ਾਹ ਨੇ ਉਹਨਾਂ ਵੱਲੋਂ, ਉਹਨਾਂ ਦੇ ਅਮੀਰ ਜਿਹੜੇ ਲੋਕ ਨੇ, ਸਾਹਿਬੇ ਸਤਾਤ ਲੋਕ ਨੇ, ਉਹਨਾਂ ਵੱਲੋਂ ਬੜੇ ਬੜੇ ਖੜੇ ਹੁੰਦੇ ਨੇ। ਉਹ ਲੋਕਾਂ 'ਚ ਫ੍ਰੀ ਵੰਡ ਰਹੇ ਹੁੰਦੇ ਨੇ ਉਸ ਦਿਨ, ਤੇ ਬਹੁਤ ਚੀਜ਼ਾਂ ਵੰਡੀਆਂ ਜਾਂਦੀਆਂ। ਇੱਕ ਮੈਨੂੰ ਟਰੱਕ ਨਜ਼ਰ ਆਇਆ, ਉਹ ਸ਼ਾਇਦ ਜੂਸ ਸੀ ਕਿ ਜੇ ਸੀ, ਮੈਨੂੰ ਇੰਨਾ ਪਿਆਸ ਲੱਗ ਰਹੀ ਸੀ, ਪਰ ਉੱਥੇ ਵੀ ਇੰਨਾ ਰਸ਼ ਸੀ ਕਿ ਸਮਝ ਨਹੀਂ ਆ ਰਿਹਾ ਸੀ ਕਿ ਉੱਥੇ ਕਿਸ ਤਰ੍ਹਾਂ ਮੈਂ ਅੱਗੇ ਜਾਵਾਂ। ਮੈਨੂੰ ਬੜੀ ਮੈਂ ਉਹ ਜਿਹੜੇ ਲੜਕੇ ਉੱਪਰ ਸੁੱਟ ਰਹੇ ਸਨ ਨਾ, ਮੈਂ ਉਹਨੂੰ ਇਸ਼ਾਰਾ ਕੀਤਾ, ਉਹਨੇ ਇੱਕ ਐਸਾ ਪੈਕਟ ਸੀ, ਫਿਰ ਉਹਨੂੰ ਬਾਅਦ 'ਚ ਪਤਾ ਚੱਲਿਆ ਕਿ ਉਹ ਲੱਸੀ ਸੀ, ਲਬਨ, ਜਿਹਨੂੰ ਲਬਨ ਕਹਿੰਦੇ ਨੇ। ਉਹਨੇ ਉੱਥੋਂ ਮਾਰਿਆ, ਟਰੱਕ ਤੋਂ ਖੜੇ ਹੋ ਕੇ ਉਹਨੇ ਜ਼ੋਰ ਦੀ ਮੇਰੇ ਵੱਲ ਸੁੱਟਿਆ ਵਿਚਾਰੇ ਨੇ, ਕਿ ਬਈ ਚਲੋ ਪੀ ਰਵੇ, ਮੰਗਦੀ ਪਈ। ਉਹ ਆ ਕੇ ਸਿੱਧਾ ਮੇਰੇ ਮੱਥੇ ਤੇ ਵੱਜਿਆ। ਇੰਨੀ ਫੋਰਸ ਨਾਲ ਸੀ ਕਿ 14 ਤਬਕ ਨਹੀਂ, ਮੇਰਾ 16 ਤਬਕ ਰੋਸ਼ਨ ਹੋ ਗਏ, ਤੇ ਇੰਨੀ ਜ਼ੋਰ ਦੀ ਨੱਕ ਤੇ ਸੱਟ ਵੱਜੀ। ਪਰ ਐਵੇਂ ਕਿ ਚਲੋ ਅੱਲਾ ਉਹਦਾ ਭਲਾ ਕਰੇ, ਉਹਨੇ ਸਾਨੂੰ ਦੇ ਦਿੱਤਾ। ਫਿਰ ਮੈਂ ਅੱਧਾ ਮੈਂ ਪੀਤਾ, ਅੱਧਾ ਮੈਂ ਆਪਣੇ ਹਸਬੈਂਡ ਨੂੰ ਦਿੱਤਾ, ਤੇ ਅਸੀਂ ਥੋੜ੍ਹੇ ਜਿਹੇ ਵੇਲੇ ਸਾਨੂੰ ਰਸਤਾ ਹੀ ਨਾ ਮਿਲੇ। ਬੜੀ ਮੁਸ਼ਕਲ ਦੇ ਨਾਲ ਸਾਨੂੰ ਪੁੱਛ ਪੁੱਛ ਕੇ, ਕਰ ਕਰਕੇ ਵੀ ਕਿੱਥੇ ਨੇ ਮਕਤਬ 9 ਸੀ ਸ਼ਾਇਦ ਸਾਡਾ, ਕਿ ਉਹ ਕਿੱਥੇ ਮਕਤਬ 9 ਦੇ ਲੋਕ ਕਿੱਥੇ ਨੇ ਮਕਤਬ। ਉਹ ਬੜੀ ਮੁਸ਼ਕਲ ਦੇ ਨਾਲ ਸਾਨੂੰ ਉਹ ਚੌਂਪੜੀਆਂ ਜਿਹੀਆਂ ਨਜ਼ਰ ਆਈਆਂ, ਉਹ ਜਿਹੜੇ ਛੱਪਰੇ ਜੇ, ਉੱਥੇ ਮੇਰੀ ਵਾਲਦਾ ਬੈਠੇ ਵਿਚਾਰੇ, ਉਹਨਾਂ ਦੀ ਹਾਲਤ ਬੁਰੀ ਹੋ ਗਈ। ਮੈਂ ਕਿਹਾ ਅੰਮੀ ਤੁਸੀਂ ਕੀਤਾ। ਫਿਰ ਅਸੀਂ ਕਿਹਾ ਕਿ ਖਾਣਾ ਲੈ ਲਈਏ। ਜਦੋਂ ਅਸੀਂ ਖਾਣਾ ਲੈਣ ਵਾਸਤੇ ਗਏ, ਕਾਰਡ ਲੈ ਕੇ, ਉਹ ਕਹਿੰਦੇ ਖਾਣੇ ਦਾ ਟਾਈਮ ਖਤਮ ਹੋ ਗਿਆ, ਸਭ ਮੁੱਕ ਗਿਆ, ਤੁਸੀਂ ਤਾਂ ਬਹੁਤ ਲੇਟ ਹੋ ਗਏ ਹੋ। ਅਤੇ ਫਿਰ ਕੁਛ ਸਾਨੂੰ ਖਾਣਾ ਨਹੀਂ ਮਿਲਿਆ। ਅਸੀਂ ਕਿਹਾ ਚਲੋ ਕੋਈ ਗੱਲ ਨਹੀਂ, ਪਰ ਬ੍ਰੈਡ ਪਈ ਸੀ, ਮੈਂ ਅੰਮੀ ਨੂੰ ਥੋੜ੍ਹਾ ਜਿਹਾ ਲਾ ਕੇ ਉਹਨਾਂ ਨੂੰ ਦੇ ਦਿੱਤਾ। ਅਤੇ ਮੈਂ ਤਲਾਸ਼ ਕਰਾਂ ਚਾਹ, ਅੱਲਾ ਮੀਆਂ ਬਸ ਮੈਨੂੰ ਚਾਹ ਮਿਲ ਜਾਵੇ, ਕਿੱਥੋਂ ਕਿੱਥੋਂ ਚਾਹ ਮਿਲੇਗੀ, ਅਤੇ ਉਹ ਚਾਹ ਮਿਲੇ ਹੀ ਨਾ। ਮੈਂ ਕਹਾਂ ਬਸ ਮੈਨੂੰ ਕਿਤੋਂ ਚਾਹ ਮਿਲ ਜਾਵੇ। ਚਾਹ ਨਹੀਂ, ਬਸ ਨਿਕਲੀ, ਇੱਧਰ ਦੇਖਾ ਉੱਧਰ ਦੇਖਾ, ਉੱਥੇ ਮੈਂ ਦੇਖਿਆ ਇੱਕ ਔਰਤ ਜਿਹੜੀ ਐਸਾ ਇੱਟਾਂ ਦਾ ਚੁੱਲ੍ਹਾ ਬਣਾ ਕੇ ਨਾ, ਉਹ ਕੋਈ ਕਰੀਬੀ ਹੋਣੀ ਹੈ, ਹਾਲਾਂਕਿ ਕੋਈ ਹੋਟਲ ਵਗੈਰਾ ਕੋਈ ਨਹੀਂ ਹੈ। ਉਹ ਹੈ ਕਿ ਚਾਹਦਾਨੀ ਜੀ ਲੈ ਕੇ ਬੈਠੀ ਸੀ, ਕੱਪ ਲੈ ਕੇ, ਉਹਨੇ ਕਿਹਾ ਹੋਣਾ ਚਲੋ ਮੈਂ ਦਿਹਾੜੀ ਲਾਵਾਂ। ਮੈਨੂੰ ਤੇ ਉਹ ਕਹਿੰਦੇ ਨਾ ਕਿ ਬਸ ਐਸਾ ਲੱਗਿਆ ਕੋਈ ਕੀ ਸ਼ੈ ਮਿਲ ਗਈ, ਜਦੋਂ ਮੈਨੂੰ ਚਾਹ ਦਾ ਅਚਾਨਕ ਨਜ਼ਰ ਆਈ, ਵੱਡੀ ਸਾਰੀ ਉਹਨੇ ਰੱਖੀ ਸੀ। ਮੈਂ ਜਾ ਕੇ ਉਹਦੇ ਕੋਲੋਂ ਚਾਹ ਲਈ, ਚਾਹ ਪੀਤੀ। ਉਸ ਤੋਂ ਬਾਅਦ ਅਸੀਂ ਵਾਪਸੀ ਦਾ, ਫਿਰ ਉੱਥੋਂ ਅਸੀਂ ਜਾਣਾ ਸੀ, ਅਗਲਾ ਸਾਡਾ ਸਫ਼ਰ ਸ਼ੁਰੂ ਹੋਣਾ ਸੀ, ਅਤੇ ਉੱਥੋਂ ਅਸੀਂ ਨਿਕਲਣਾ ਸੀ। ਬਈ ਉੱਥੇ ਅਸੀਂ ਜੋ ਖੜੇ ਹੋ ਗਏ ਰੋਡ 'ਤੇ, ਇੰਨੀ ਜਿਹੜੀ ਬੱਸ ਆਵੇ ਉਹ ਭਰੀ ਹੋਈ, ਜਿਹੜੀ ਬੱਸ ਆਵੇ ਇੰਨੀ ਭਰੀ ਹੋਈ ਹੁੰਦੀ ਸੀ ਲੋਕਾਂ ਨਾਲ। ਆਏ ਤਾਂ ਅਸੀਂ ਬੜੇ ਸੀਟ ਬਾਈ ਸੀਟ ਬੈਠ ਕੇ, ਮੈਂ ਸਹੀ ਕਿ ਵਾਪਸ ਵੀ ਇਸ ਤਰ੍ਹਾਂ ਹੀ ਜਾਣਾ ਹੈ। ਪਤਾ ਨਹੀਂ ਇੰਨੀ ਫਿਰ ਕੀ ਹੋ ਗਿਆ, ਬਦਨਜ਼ਮੀ ਹੋ ਗਈ, ਕੀ ਹੋ, ਮੈਨੂੰ ਤਾਂ ਸਮਝ ਹੀ ਨਹੀਂ ਲੱਗ ਰਿਹਾ ਸੀ। ਜਿਹੜੀ ਬੱਸ ਇੰਨੀ ਭਰੀ ਹੋਈ ਸੀ ਕਿ ਮੇਰੀ ਵਾਲਦਾ ਚੜ੍ਹ ਹੀ ਨਹੀਂ ਸਕਦੇ ਸਨ, ਇੰਨੇ ਜ਼ਈਫ ਸਨ ਕਿ ਉਹਨਾਂ ਨੂੰ ਬੜਾ, ਉਹ ਇੱਕ ਮਿੰਟ ਉਹ ਖੜੇ ਹੀ ਨਹੀਂ ਹੋ ਰਹੇ ਸਨ। ਬੱਸ ਇਸ ਤਰ੍ਹਾਂ ਖੜਾ ਕਰਨ, ਜਿਹੜਾ ਦੌੜ ਕੇ ਸਮਝੋ ਚੜ੍ਹ ਜਾਂਦਾ ਸੀ, ਉਹ ਚੜ੍ਹ ਜਾਂਦਾ ਸੀ, ਉਹ ਬੱਸ ਚੱਲ ਪੈਂਦੀ ਸੀ। ਉਹ ਮੇਰੀ ਬਾਤ, ਅਸੀਂ ਉੱਥੇ ਬੈਠੇ ਕਿੰਨਾ ਟਾਈਮ ਸਾਨੂੰ ਹੋ ਗਿਆ। ਅਸੀਂ ਕਹੀਏ ਅਸੀਂ ਇੱਥੋਂ ਨਿਕਲਾਂਗੇ ਕਿਸ ਤਰ੍ਹਾਂ, ਕੋਈ ਸਾਨੂੰ ਸਮਝ ਨਹੀਂ ਆ ਰਹੀ ਸੀ। ਅਤੇ ਬਹਿਰਹਾਲ ਉੱਥੋਂ ਫਿਰ ਅਸੀਂ ਮੁਜ਼ਦਲਿਫਾ ਜਾਣਾ ਸੀ, ਅਤੇ ਮੁਜ਼ਦਲਿਫਾ ਫਿਰ ਰਾਤ ਗੁਜ਼ਾਰਦੇ ਨੇ, ਉੱਥੋਂ ਕੰਕਰੀਆਂ ਚੁਣਦੇ ਨੇ, ਔਰ ਉੱਥੇ ਫਿਰ ਜਾ ਕੇ ਤੁਸੀਂ ਮਗਰਿਬ ਔਰ ਇਸ਼ਾ ਉੱਥੇ ਪੜ੍ਹਦੇ ਹੋ। ਅਤੇ ਉਸ ਤੋਂ ਬਾਅਦ ਫਿਰ ਅੱਗੇ ਅਗਲਾ ਪੜਾਅ ਤੁਹਾਡਾ ਹੁੰਦਾ ਹੋਵੇ, ਫਿਰ ਵਾਪਸ ਤੁਸੀਂ ਮੀਨਾਰ ਜਾਂਦੇ ਹੋ। ਸਾਨੂੰ ਤਾਂ ਸਮਝ ਹੀ ਲੱਗੇ ਅਸੀਂ ਕੀ ਕਰੀਏ। ਬਹਿਰਹਾਲ ਬੜੀ ਮੁਸ਼ਕਿਲ ਨਾਲ ਇੱਕ ਬੱਸ ਭਰੀ ਤਾਂ ਹੋਈ ਸੀ ਕਿ ਉਹ ਬੜੀ ਮਿਹਨਤ ਕਰਕੇ ਉਹਨਾਂ ਨੂੰ ਕਰਕੇ ਵਾਲਦਾ ਨੂੰ ਚੜ੍ਹਾਇਆ ਕੀਤਾ, ਅਸੀਂ ਉੱਪਰ ਚੜ੍ਹੇ, ਔਰ ਅਸੀਂ ਫਿਰ ਉੱਥੇ ਅਗਲਾ ਸਫ਼ਰ ਸਾਡਾ ਸ਼ੁਰੂ ਹੋ ਗਿਆ। ਕਹਾਣੀ ਕਾਫੀ ਲੰਬੀ ਹੋ ਗਈ ਹੈ, ਅਤੇ ਮੈਨੂੰ ਪਤਾ ਨਹੀਂ ਕਿੰਨੇ ਮਿੰਟ ਹੋ ਗਏ ਨੇ। ਬਹਿਰਹਾਲ ਹੈ ਕਿ ਅਗਲਾ ਮੈਂ ਤੁਹਾਨੂੰ ਜਿਹੜਾ ਅਸੀਂ ਸ਼ੈਤਾਨ ਨੂੰ ਕੰਕਰ ਮਾਰੇ, ਔਰ ਜੋ ਕੁਛ ਹੋਇਆ ਉਹ ਵੀ ਬੜੇ ਸਾਡੇ, ਕਿਉਂਕਿ ਉਹ 5 ਦਿਨ ਅਸੀਂ ਗਵਾਚੇ ਵੀ ਬੜੇ, ਸਾਨੂੰ ਰਸਤੇ ਭੁੱਲੇ, ਸਾਨੂੰ ਸਭ ਕੁਛ ਹੋਇਆ। ਪਰ ਕੋਈ ਗੱਲ ਨਹੀਂ ਜੀ, ਅੱਲਾ ਦੀ ਰਾਹ 'ਚ ਨਿਕਲੇ ਸਾਂ, ਅੱਲਾ ਦੇ ਘਰ ਗਏ ਸਾਂ। ਉੱਥੇ ਤਾਂ ਫਿਰ ਤੁਹਾਨੂੰ ਜਿਹੜਾ ਨਾ ਪਰੇਸ਼ਾਨੀ ਥੋੜ੍ਹੀ ਜਿਹੀ ਤਾਂ ਹੁੰਦੀ ਹੈ, ਲੇਕਿਨ ਇਸ ਤਰ੍ਹਾਂ ਨਹੀਂ ਹੁੰਦਾ ਕਿ ਤੁਹਾਨੂੰ ਕੋਈ ਗੁੱਸਾ ਆ ਰਿਹਾ ਕਿ ਕੋਈ ਜਿਸ ਪਾਸੇ ਵੀ ਚਲੇ ਜਾਓ ਹੈ ਤੇ ਉਹ ਅੱਲਾ ਦਾ ਹੀ ਘਰ ਹੈ। ਉਹੀ ਮੈਦਾਨੇ ਅਰਫਾਤ, ਅਤੇ ਉਹੀ ਜਿਹੜਾ ਮੱਕਾ ਦੀ ਹਦੂਦ ਹੋ ਜਾਂਦੀਆਂ ਨੇ ਸ਼ੁਰੂ, ਜਿੱਥੇ ਵੀ ਤੁਸੀਂ ਚਲੇ ਜਾਓ ਅਤੇ ਉਹਦਾ ਹੀ ਨਜ਼ਾਰਾ ਆਵੇ। ਅਤੇ ਇਸ ਤਰ੍ਹਾਂ ਫਿਰ ਮੈਂ ਤੁਹਾਨੂੰ ਅੱਗੇ ਦੀ ਕਹਾਣੀ ਸੁਣਾਵਾਂਗੀ ਕਿ ਜਿਹੜਾ ਅੱਗੇ ਫਿਰ ਸਾਡੇ ਨਾਲ ਅਸੀਂ ਅਗਲੇ ਦਿਨ ਕੀਤਾ। ਉਹ ਵੀ ਬੜਾ ਦਿਲਚਸਪ ਕਹਾਣੀ ਹੈ ਕਿ ਜਦੋਂ ਅਸੀਂ ਸ਼ੈਤਾਨ ਨੂੰ ਕੰਕਰ ਮਾਰੇ, ਉਸ ਦਿਨ ਸਾਡੇ ਨਾਲ ਕੀ ਹੋਇਆ, ਉਹ ਵੀ ਤੁਹਾਨੂੰ ਸੁਣਾਵਾਂਗੀ। ਅਤੇ ਫਿਰ ਮਿਲਦੇ ਹਾਂ ਇਨਸ਼ਾ ਅੱਲਾ ਇੱਕ ਨਵੀਂ ਯਾਦ ਦੇ ਨਾਲ। ਤੁਹਾਡੇ ਨਾਲ ਮੈਂ ਪੂਰਾ ਕੰਪਲੀਟ ਕਰਾਂਗੀ ਹਜ ਦਾ ਅਸੀਂ ਸਫ਼ਰ।
ਕਾਲੀਆਂ ਜ਼ੁਲਫਾਂ ਵਾਲਾ ਦੁਖੀ ਦਿਲਾਂ ਦਾ ਸਹਾਰਾ, ਕਾਲੀਆਂ ਜ਼ੁਲਫਾਂ ਵਾਲਾ ਦੁਖੀ ਦਿਲਾਂ ਦਾ ਸਹਾਰਾ, ਕਸਮ ਖੁਦਾ ਦੀ ਮੈਨੂੰ ਸਭ ਨਾਲੋਂ ਪਿਆਰਾ, ਕਾਲੀਆਂ ਜ਼ੁਲਫਾਂ ਵਾਲਾ ਦੁਖੀ ਦਿਲਾਂ ਦਾ ਸਹਾਰਾ। ਤੇ ਸ਼ਬੀਰ ਹੁਸੈਨ ਸਾਹਿਬ ਨੇ ਬੜਾ ਪਸੰਦ ਕੀਤਾ। ਉਹਨਾਂ ਨੇ ਕਿਹਾ ਕਿ ਤੁਸੀਂ ਵਾਲਦਾ ਦੀ ਖਿਦਮਤ ਵੀ ਨਾਲ ਨਾਲ ਕੀਤੀ ਤੇ ਹੱਜ ਦਾ ਵੀ। ਉਹਨਾਂ ਨੇ ਕਮੈਂਟ ਕੀਤਾ ਕਿ ਬਹੁਤ ਬਹੁਤ ਸ਼ੁਕਰੀਆ ਸ਼ਬੀਰ ਹੁਸੈਨ ਸਾਹਿਬ। ਟੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨੇ, ਫਿਰ ਕਿੱਥੇ ਲੱਭਦੀਆਂ ਨੇ। ਬਸ ਉਹ ਜਿਹੜੇ ਮੌਕੇ ਅੱਲਾ ਨੇ ਦੇ ਦਿੱਤੇ ਸਨ, ਉਸ ਤੋਂ ਬਾਅਦ ਬਸ ਹੁਣ ਇਸ ਤਰ੍ਹਾਂ ਹੀ ਬੈਠੇ ਆ ਖਾਲੀ ਹੱਥ। ਹੁਣ ਕਦੀ ਮਾਂ ਖਾਬ 'ਚ ਵੀ ਨਜ਼ਰ ਨਹੀਂ ਆਈ। ਤੇ ਉਸਮਾ ਦਾ ਕਮੈਂਟ ਕੱਲ ਨਹੀਂ ਆਇਆ। ਮੈਂ ਪਰੇਸ਼ਾਨ ਇਸ ਲਈ ਹੋ ਜਾਨੀ ਹਾਂ ਜਿਹਦਾ ਕਮੈਂਟ ਨਹੀਂ ਆਉਂਦਾ, ਕਿ ਬਸ ਅੱਲਾ ਕਰੇ ਖੈਰੀਅਤ ਹੋਵੇ। ਲੇਕਿਨ 3-4 ਦਿਨ ਪਹਿਲੇ ਵੀ ਉਸਮਾ ਨੇ ਲਿਖਿਆ ਸੀ ਕਿ ਬਾਜੀ ਲਾਈਟ ਬਹੁਤ ਜਾ ਰਹੀ ਹੈ। ਤੇ ਮੈਂ ਤੁਹਾਡਾ ਵਲੌਗ ਜਿਹੜਾ ਵੀ 3 ਕਿਸ਼ਤਾਂ 'ਚ ਦੇਖਿਆ, 3 ਵਾਰੀ ਲਾਈਟ ਗਈ ਹੈ, ਬੜੀ ਮੁਸ਼ਕਿਲ ਨਾਲ ਦੇਖਿਆ। ਹੋ ਸਕਦਾ ਹੈ ਲਾਈਟ ਦਾ ਮਸਲਾ ਹੋਵੇ, ਅੱਲਾ ਕਰੇ ਲਾਈਟ ਦਾ ਹੀ ਮਸਲਾ ਹੋਵੇ, ਉਹਨਾਂ ਦੀ ਤਬੀਅਤ ਠੀਕ ਹੋਵੇ। ਕਿਉਂਕਿ ਜਿਹੜੇ ਰੈਗੂਲਰ ਆਉਂਦੇ ਨੇ ਫਿਰ ਉਹ ਨਾ ਆਉਣ ਨਾ, ਤੇ ਫਿਰ ਉਹਨਾਂ ਦੀ ਪਰੇਸ਼ਾਨੀ ਮੈਨੂੰ ਲੱਗ ਜਾਂਦੀ ਹੈ ਕਿ ਵੀ ਅੱਲਾ ਕਰੇ ਠੀਕ ਹੋਣ। ਤੇ ਆਮਨਾ ਬਹਾਦਰ ਦਾ ਵੀ ਬਹੁਤ ਬਹੁਤ ਸ਼ੁਕਰੀਆ। ਆਮਨਾ ਵੀ ਬੜੇ ਕਮੈਂਟ ਕਰਦੇ ਨੇ, ਹਾਰਟ ਬੜੇ ਲਵ ਹਾਰਟ ਮੈਨੂੰ ਭੇਜ ਦਿੰਦੀ ਹੈ ਆਮਨਾ। ਲਾਇਬਾ, ਸਦਫ, ਆਇਸ਼ਾ, ਮਾਹਮ ਤੇ ਸਾਇਮਾ, ਇਹ ਸਾਰਿਆਂ ਦਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਅਮੀਰ ਸੁਲਤਾਨ ਸਾਹਿਬ ਮੇਰੀ ਉਹਨਾਂ ਨੇ ਵੀਡੀਓ ਦੇਖੀ, ਉਹਨਾਂ ਨੇ ਵੀ ਪਸੰਦ ਕੀਤਾ, ਤੇ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਮੈਂ ਤੁਹਾਡੇ ਸਾਰਿਆਂ ਦਾ ਸ਼ੁਕਰੀਆ ਅਦਾ ਕਰਨੀ ਆ। ਫਿਰ ਮਿਲਨੇ ਆ। ਅੱਲਾ ਹਾਫਿਜ਼ ਤੇ ਰੱਬ ਰਾਖਾ।